ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਅੱਜ ਦਿਨ ਹੈਗਾ ਜੀ ਬੁੱਧਵਾਰ ਦਾ, ਤਰੀਕ ਹੈਗੀ ਆ 21 ਨਵੰਬਰ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਆ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਦੇ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਕਾਲ 408 272 2500। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੱਕਿੰਗ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ, ਜਿਨ੍ਹਾਂ ਦੇ ਇੱਥੇ 3 ਹਾਲ ਨੇ 200 ਤੋਂ 1200 ਜਣਿਆਂ ਦੀ ਕੈਪੈਸਿਟੀ ਵਾਲੇ। ਤੁਸੀਂ ਉਹਨਾਂ ਦੇ ਆਪਣੀ ਕੋਈ ਵੀ ਪਾਰਟੀ ਕਰਨੀ ਹੋਵੇ, ਉਹਨਾਂ ਨੂੰ ਸੰਪਰਕ ਕਰੋ। ਨੰਬਰ 707 474 7003 707 474 7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ। ਤੋਂ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਜਿਹੜੀ ਪਹਿਲੀ ਖਬਰ ਹੈਗੀ ਆ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕੀਤਾ ਹੈਗਾ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਸਾਊਦੀ ਅਰੇਬੀਆ ਨੂੰ ਇੱਕ ਤਰ੍ਹਾਂ ਨਾਲ ਧੰਨਵਾਦ ਕੀਤਾ ਆ ਵੀ ਜਿਹੜਾ ਆਇਲ ਦੀ ਪ੍ਰਾਈਸਿਸ ਹੈਗੀ ਆ, ਉਹ ਇੱਕ ਤਰ੍ਹਾਂ ਨਾਲ ਅਮਰੀਕਨ ਲੋਕਾਂ ਲਈ ਬਿਗ ਟੈਕਸ ਕੱਟ ਹੈਗਾ। ਜਿਹੜਾ $82 ਦਾ ਜਿਹੜਾ ਬੈਰਲ ਆ, ਉਹ $54 ਹੋ ਗਿਆ। ਸੋ ਇਸ ਦਾ ਜਿਹੜਾ ਆ ਬਹੁਤ ਸਾਰਾ ਜਿਹੜਾ ਵਿਰੋਧ ਹੋ ਰਿਹਾ ਰਿਪਬਲਿਕਨ ਕਾਂਗਰਸਮੈਨ ਸੈਨੇਟਰਾਂ ਵੱਲੋਂ ਵੀ, ਅਤੇ ਜਿਹੜੇ ਡੈਮੋਕਰੇਟਸ ਆ ਉਹਨਾਂ ਵੱਲੋਂ ਵੀ। ਵੀ ਇੱਕ ਪਾਸੇ ਸ਼ਰੇਆਮ ਸਾਊਦੀ ਅਰੇਬੀਆ ਦਾ ਜਿਹੜਾ ਕਿੰਗ ਆ, ਉਸ ਨੇ ਆਪਣੇ ਹੀ ਸਿਟੀਜ਼ਨ ਦਾ ਟਰਕੀ ਦੀ ਅੰਬੈਸੀ ਦੇ ਵਿੱਚ ਕਤਲ ਕਰਾਇਆ ਹੋਵੇ ਟੀਕਾ ਲਾ ਕੇ ਜ਼ਹਿਰ ਦਾ। ਉਹ ਤੋਂ ਬਾਅਦ ਉਹਦੇ ਟੋਟੇ ਟੋਟੇ ਕਰ ਦਿੱਤੇ ਗਏ ਹੋਣ, ਤਾਂ ਕਿ ਜਿਹੜੇ ਉਹਦੇ ਪਾਰਟਸ ਆ, ਬੋਡੀ ਜਿਹੜੀ ਉਹਦੀ ਲੱਭ ਨਾ ਸਕੇ। ਅਤੇ ਸ਼ਰੇਆਮ CIA ਨੇ ਵੀ ਜਿਹੜਾ ਕਨਫਰਮ ਕਰ ਦਿੱਤਾ ਹੋਵੇ ਵੀ ਜਿਹੜਾ ਉੱਥੇ ਦਾ ਪ੍ਰਿੰਸ ਹੈਗਾ ਆ, ਉਹ ਇਨਵੋਲਵ ਹੈਗਾ ਇਸ ਕਿਲਿੰਗ ਦੇ ਵਿੱਚ। ਅਤੇ ਪ੍ਰੈਜ਼ੀਡੈਂਟ ਵੱਲੋਂ ਉੱਥੇ ਦੀ ਜਿਹੜੀ ਇੱਕ ਤਰ੍ਹਾਂ ਨਾਲ ਆਪਾਂ ਜ਼ਾਲਮ ਸਰਕਾਰ ਹੀ ਕਹਿ ਸਕਦੇ ਹਾਂ, ਉਸ ਦਾ ਜਿਹੜਾ ਧੰਨਵਾਦ ਕਰਨਾ ਜਾਂ ਉਸ ਦਾ ਸਾਥ ਦੇਣਾ ਆ, ਇਹ ਹੁਣ ਅਮਰੀਕਨ ਲੋਕਾਂ ਨੂੰ ਪਚ ਨਹੀਂ ਰਿਹਾ। ਪਚਣਾ ਚਾਹੀਦਾ ਵੀ ਨਹੀਂ। ਆਈ ਗੈਸ ਹਰਜੋਤ ਸਿੰਘ ਜੀ, ਮਾੜੀ ਗੱਲ ਆ ਵੀ ਸਾਰੀ ਦੁਨੀਆ ਅਮਰੀਕਾ ਵੱਲ ਨੂੰ ਜਿਹੜਾ ਮੂੰਹ ਕਰਕੇ ਰੱਖਦੀ ਹੁੰਦੀ ਆ ਵੀ ਜਦੋਂ ਕਿਤੇ ਕੋਈ ਮਾੜਾ ਸਥਿਤੀ ਬਣੀ ਹੁੰਦੀ ਆ, ਵੀ ਇਹਨਾਂ ਤੋਂ ਉਹਨਾਂ ਨੂੰ ਆਸ ਹੁੰਦੀ ਆ ਵੀ ਇਹ ਕਿਸੇ ਪਾਸੇ ਨੂੰ ਹੋਣਗੇ। ਜਿਹੜੇ ਇਹਨਾਂ ਦੇ ਜਿਹੜੇ ਸਾਥੀ ਸੈਨੇਟਰਸ, ਜਿਹੜੇ ਇਹਨਾਂ ਦੀ ਪਾਰਟੀ ਵਾਲੇ, ਲਿੰਡਸੇ ਗ੍ਰੈਹਮ, ਉਹ ਬੜੇ ਪਹਿਲੋਂ ਤੱਤੇ ਸੀਗੇ। ਹੁਣ ਉਹ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਰਾਸ਼ਟਰਪਤੀ ਟਰੰਪ ਦੇ ਉਹਨਾਂ ਨੂੰ ਬੇਸਿਕਲੀ ਸਾਊਦੀ ਅਰੇਬੀਆ ਨੂੰ ਆਫ ਦਾ ਹੁੱਕ ਕਰ ਰਹੇ ਆ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇੱਦਾਂ ਕਰ ਰਹੇ ਆ ਵੀ ਤੁਸੀਂ ਕੁਛ ਜਿਹੜਾ ਕੀਤਾ ਨਹੀਂ। ਜਿਹੜਾ ਖਾਸ ਕਰਕੇ ਜਿਹੜਾ ਕਰਾਊਨ ਪ੍ਰਿੰਸ MBS ਮੁਹੰਮਦ ਬਿਨ ਸਲਮਾਨ ਆ, ਉਸ ਨੂੰ ਜਿਹੜਾ ਕੁਛ ਵੀ ਜਿਹੜਾ ਨਹੀਂ ਕਹਿ ਰਹੇ। ਅਤੇ CIA ਦੇ ਇਹਨਾਂ ਦੀ ਆਪਣੀ ਜਿਹੜੀ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਆ, ਜਿਸ ਨੇ ਇਸ ਦੀ ਵੱਖ-ਵੱਖ ਇੰਟੈਲੀਜੈਂਸ ਸੋਰਸਾਂ ਤੋਂ ਪੁਸ਼ਟੀ ਕੀਤੀ ਆ ਵੀ ਹਾਂ ਇਸ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀਗਾ ਕਰਾਊਨ ਪ੍ਰਿੰਸ। ਉਹਨਾਂ ਦੀ ਉਸ ਰਿਪੋਰਟ ਨੂੰ, ਉਹਨਾਂ ਦੀ ਉਸ ਜਿਹੜੇ ਕਹਿ ਲਓ ਵੀ ਸਮਰੀ ਦੇ ਉੱਤੇ ਵੀ ਕੋਈ ਗੌਰ ਨਹੀਂ ਕਰ ਰਹੇ। ਅਤੇ ਧੰਨਵਾਦ ਜਿਹੜਾ ਆ ਉਹ ਵੱਖਰਾ ਜਿਹੜਾ ਆ ਸਾਊਦੀ ਅਰੇਬੀਆ ਦਾ ਕਰ ਰਹੇ ਆ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ। ਹੁਣ ਇਹਦਾ ਮਤਲਬ ਇਹ ਆ ਵੀ ਕੋਈ ਚੀਜ਼ ਸਸਤੀ ਕਰ ਦਿਓ ਅਤੇ ਜਿਹੜੇ ਮਰਜ਼ੀ ਜਿਹੜੇ ਬੰਦੇ ਜਿਹੜੇ ਉਹ ਮਾਰੀ ਜਾਓ। ਸੋ ਸਾਰਾ ਕੁਛ ਡਾਲਰ ਹੀ ਜਿਹੜਾ ਆ ਉਹ ਰਹਿ ਗਿਆ। ਸਾਰਾ ਕੁਛ ਐਵਰੀਥਿੰਗ ਇਜ਼ ਅਬਾਊਟ ਮਨੀ। ਫਿਰ ਉਹ ਚੀਜ਼ ਜਿਹੜੀ ਉਹ ਰਹਿ ਜਾਂਦੀ। ਆਈ ਥਿੰਕ ਲੋਕਾਂ ਨੂੰ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਅਤੇ ਇਹਨਾਂ ਤੋਂ ਜਵਾਬ ਜਿਹੜਾ ਮੰਗਣਾ ਚਾਹੀਦਾ ਆ। ਇਨਫੈਕਟ ਜਿਹੜੇ ਵੀ ਇਹਨਾਂ ਦੇ ਬਾਕੀ ਹੋਰ ਸਾਥੀ ਵੀ ਆ, ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਜਿਹੜਾ ਜ਼ਰੂਰ ਪਾਉਣਾ ਚਾਹੀਦਾ ਆ ਵੀ ਇਹ ਤਾਂ ਸ਼ਰੇਆਮ ਜਿਹੜਾ ਧੱਕਾ ਆ, ਜਿਹੜਾ ਸਾਬਤ ਹੋਇਆ ਵੀ ਜਿਹੜਾ ਉਹਨਾਂ ਨੇ ਐਡਾ ਵੱਡਾ ਹਿਸਾਬ ਨਾਲ ਕਾਂਡ ਹੀ ਕੀਤਾ ਹੈ ਹਰਜੋਤ ਸਿੰਘ ਜੀ, ਆਪਣੀ ਅੰਬੈਸੀ ਦੇ ਵਿੱਚ ਦੂਜੇ ਮੁਲਕ ਦੀ ਧਰਤੀ ਦੇ ਉੱਤੇ ਕਿੱਦਾਂ ਬੰਦੇ ਨੂੰ ਜਿਹੜਾ ਉਹਨਾਂ ਨੇ ਮਾਰ ਦਿੱਤਾ। ਅਤੇ ਉਸ ਦਾ ਜਿਹੜਾ ਆ ਇੱਕ ਵੀ ਬਾਅਦ 'ਚ ਕਹਿ ਲਓ ਵੀ ਸਰੀਰ ਦਾ ਇੱਕ ਵੀ ਅੰਗ ਲੱਭਾ ਨਹੀਂ, ਵੀ ਉਹਨਾਂ ਨੇ ਪਤਾ ਨਹੀਂ ਕਿੱਥੇ ਜਿਹੜਾ ਉਸ ਨੂੰ ਜਿਹੜਾ ਸੁੱਟ ਦਿੱਤਾ ਹੋਇਆ ਆ। ਸੋ ਇਹ ਆਈ ਥਿੰਕ ਲੋਕਾਂ ਨੂੰ, ਜਿੱਦਾਂ ਤੁਸੀਂ ਕਿਹਾ ਵੀ ਗੱਲ ਜਿਹੜੀ ਇੰਨੀ ਪਚ ਨਹੀਂ ਰਹੀ ਵੀ ਜ਼ਾਲਮ ਇੱਕ ਹਿਸਾਬ ਨਾਲ ਸਰਕਾਰ ਨੂੰ ਉਹ ਹੱਲਾਸ਼ੇਰੀ ਜਿਹੜੀ ਹੈ ਇੱਦਾਂ ਦੀ ਗੱਲ ਕਰਕੇ ਦੇ ਰਹੇ ਨੇ। ਜੀ ਬਿਲਕੁਲ। ਸੋ ਇਹਦਾ ਜਿਹੜਾ ਆ ਇੱਕ ਤਰ੍ਹਾਂ ਨਾਲ ਕਹਿੰਦੇ ਜਿਹੜਾ ਅਮਰੀਕਾ ਦਾ ਜਿਹੜਾ ਸੀਕਰੇਟ ਹੈਗਾ ਆ, ਉਹ ਵੀ ਪਤਾ ਲੱਗ ਰਿਹਾ ਵੀ ਅਮਰੀਕਾ ਵਾਲੇ
ਚਾਹੁੰਦੇ ਕੀ ਆ, ਕਰਦੇ ਕੁਛ ਆ, ਅਤੇ ਜਿਹੜਾ ਆ ਲੋਕਾਂ ਨੂੰ ਦੱਸਣਾ ਕੁਛ ਚਾਹੁੰਦੇ ਹੈਗੇ ਆ। ਸੋ ਕਹਿੰਦੇ ਪਏ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਸਟੇਟਮੈਂਟਸ ਹੈਗੀਆਂ ਆ ਫੁੱਲ ਆਫ ਫਾਲਸਹੁਡਸ ਮੇਕ ਫॉर ਏ ਫਰਾਈਟਨਿੰਗ ਰੀਡ, ਅਤੇ ਇਹ ਰਿਵੀਲ ਕਰਦੀਆਂ ਵੀ ਡਾਰਕ ਸੀਕ੍ਰੇਟਸ ਅਬਾਊਟ US ਫੋਰਨ ਪਾਲਿਸੀ। ਸੋ ਬਿਲਕੁਲ ਇਹਦੇ ਵਿੱਚ ਆਪਾਂ ਬਹੁਤ ਸਾਰੇ ਸਾਡੇ ਸਰੋਤੇ ਸੁਣਦੇ ਹੋਊਗੇ ਵੀ ਅਸੀਂ ਜੀ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਕਿਉਂ ਟਾਰਗੇਟ ਕਰ ਰਹੇ ਹਾਂ ਜਾਂ ਕਹਿ ਰਹੇ ਹਾਂ। ਜਿਹੜੀ US ਕਾਂਗਰਸ ਆ ਜਾਂ ਸੈਨੇਟ ਆ ਉਹ ਵੀ ਇਹਦੇ ਉੱਤੇ ਐਕਟ ਕਰ ਰਹੀ ਆ, ਉਹ ਵੀ ਸਿਰਫ ਸਟੇਟਮੈਂਟਾਂ ਤੱਕ ਹੀ ਆ, ਇਸ ਤੋਂ ਅੱਗੇ ਉਹ ਜਾਣਾ ਨਹੀਂ ਚਾਹੁੰਦੇ। ਸਾਡੇ ਗੁਆਂਢੀ ਮੁਲਕ ਨੇ ਜਿਹੜਾ ਸਟੈਂਡ ਸਾਊਦੀ ਅਰੇਬੀਆ ਦੇ ਅਗੇਂਸਟ ਲਿਆ ਸੀ, ਬਹੁਤ ਵਧੀਆ ਕੈਨੇਡਾ ਵਾਲਿਆਂ ਨੇ ਲਿਆ, ਈਵਨ ਦੋ ਉਹਨਾਂ ਨੂੰ ਫਾਈਨੈਂਸ਼ੀਅਲੀ ਕਾਫੀ ਹਰਟ ਵੀ ਹੋਇਆ, ਕਿਉਂਕਿ ਸਾਊਦੀ ਅਰੇਬੀਆ ਨੇ ਉੱਥੋਂ ਸਾਰੇ ਜਿਹੜੇ ਸਟੂਡੈਂਟਸ ਰੀਕਾਲ ਕਰ ਲਏ, ਆਪਣੇ ਜਿਹੜੇ ਮੈਡੀਕਲ ਹੈਲਪ ਦੇ ਲਈ, ਜਿਹੜੀ ਮੈਡੀਕਲ ਇਲਾਜ ਲਈ ਉੱਥੇ ਗਏ ਸੀ, ਉਹ ਵੀ ਸਾਰੇ ਉੱਥੋਂ ਵਾਪਸ ਕਰ ਲਏ। ਅਤੇ ਪਰ ਉਹ ਜਿਹੜੇ ਕੈਨੇਡਾ ਵਾਲੇ ਆ ਉਹ ਟਸ ਤੋਂ ਮਸ ਨਹੀਂ ਹੋਏ, ਉਹਨਾਂ ਨੇ ਬਿਲਕੁਲ ਕਿਹਾ ਵੀ ਉੱਥੇ ਜਿਹੜਾ ਆ ਬਹੁਤ ਕੁਝ ਸਾਊਦੀ ਅਰੇਬੀਆ ਦੇ ਵਿੱਚ ਗਲਤ ਹੁੰਦਾ ਹੈਗਾ। ਬਿਲਕੁਲ, ਘੱਟੋ ਘੱਟ ਉਹਨਾਂ ਨੂੰ ਜਿਹੜੇ ਆ ਇਨਸਾਨਾਂ ਦੀ ਜਾਨ ਦੀ ਇਸ ਹਿਸਾਬ ਦੇ ਨਾਲ ਐਕਟਿਵਿਜ਼ਮ ਦੇ ਬਾਰੇ ਜਿਹੜਾ ਉਹ ਜਾਣਦੇ ਨੇ, ਉਹ ਕੀਮਤ ਨੂੰ ਜਿਹੜਾ ਉਹ ਸਮਝਦੇ ਨੇ। ਅਤੇ ਹਮੇਸ਼ਾ ਜਿਹੜੇ ਹਿਊਮਨ ਰਾਈਟਸ ਦੇ ਲਈ ਕੈਨੇਡਾ ਆ, ਮੈਂ ਕਹੂੰਗਾ ਵੀ ਉਹ ਜਿਹੜਾ ਅੱਗੇ ਜਿਹੜੇ ਇਸ ਚੀਜ਼ ਦੇ ਵਿੱਚ ਰਹੇ ਆ। ਆਈ ਥਿੰਕ ਆਪਣੇ ਗੁਆਂਢੀ ਮੁਲਕ ਤੋਂ ਜਿਹੜੇ ਆ ਅਮਰੀਕਾ ਵਾਲਿਆਂ ਨੂੰ ਵੀ ਜਿਹੜਾ ਜ਼ਰੂਰ ਸਿੱਖਣਾ ਚਾਹੀਦਾ ਆ। ਇਹਦੇ ਵਿੱਚ ਇਕੱਲਾ ਜਿਹੜੇ ਮੌਜੂਦਾ ਜਿਹੜੇ ਆ ਉਹਨਾਂ ਨੂੰ ਚਲੋ ਜੋ ਕਹਿਣਾ ਹੈ ਉਹ ਜੋ ਇਸ ਟਾਈਮ ਕਰ ਰਹੇ ਉਹ ਤਾਂ ਟੋਟਲੀ ਜਿਹੜਾ ਗਲਤ ਲੱਗ ਹੀ ਰਿਹਾ ਆ। ਪਹਿਲੋਂ ਵੀ ਇਹੀ ਕੋਸ਼ਿਸ਼ ਜਿਹੜਾ ਆ ਉਹ ਹੁੰਦਾ ਰਿਹਾ ਆ, ਜਿੱਦਾਂ ਆਪਾਂ ਦੱਸਦੇ ਰਹੇ ਹਾਂ ਵੀ ਸਾਊਦੀ ਅਰੇਬੀਆ ਨੇ ਇੰਨੀ ਕੁ ਇਨਵੈਸਟਮੈਂਟ ਆਈਦਰ ਆਪਣੇ ਮੁਲਕਾਂ 'ਚ ਬਾਕੀ ਮੁਲਕਾਂ ਦੀ ਕਰਵਾਈ ਹੋਈ ਆ, ਅਤੇ ਜਾਂ ਉਹਨਾਂ ਨੇ ਬਾਕੀ ਜਗ੍ਹਾ ਦੇ ਉੱਤੇ ਇੰਨੀ ਕੀਤੀ ਹੋਈ ਆ ਵੀ ਡਾਲਰਾਂ ਅੱਗੇ ਫਿਰ ਲੋਕਾਂ ਦੀ ਜਾਨ ਦੀ ਕੀਮਤ ਜਿਹੜੀ ਆ ਉਹ ਤੁੱਛ ਜੀ ਜਿਹੜੀ ਆ ਉਹ ਜਾਪਦੀ ਆ ਜੀ। ਅਤੇ ਅਗਲੀ ਖਬਰ ਵੱਲ ਚਲੀਏ। ਅੱਜ ਕੱਲ੍ਹ ਜਿਹੜੇ ਆ ਇੰਟੀਰੀਅਰ ਸੈਕਟਰੀ US ਦੇ ਰਾਇਨ ਜ਼ਿੰਕੇ ਉਹ ਕੈਲੀਫੋਰਨੀਆ ਵਿਜ਼ਿਟ ਕਰ ਰਹੇ ਹੈਗੇ ਆ। ਖਾਸ ਕਰਕੇ ਜਿਹੜੀਆਂ ਪੈਰਾਡਾਈਜ਼ ਟਾਊਨ ਦੇ ਵਿੱਚ ਅੱਗ ਲੱਗੀ ਸੀ, ਜਿਹਦੇ ਵਿੱਚ 81 ਦੇ ਕਰੀਬ ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ। 700 ਦੇ ਕਰੀਬ ਸਟਿਲ ਮਿਸਿੰਗ ਹੈਗੇ। 1,52,000 ਏਕੜ ਜਿਹੜੇ ਅੱਗ ਦੇ ਨਾਲ ਸੜ ਕੇ ਤਬਾਹ ਹੋ ਗਏ ਹੈਗੇ ਆ। ਨਵੰਬਰ 8 ਨੂੰ ਇਹ ਅੱਗ ਸ਼ੁਰੂ ਹੋਈ ਸੀ, ਹਜੇ ਵੀ ਅੱਜ ਦੀ ਡੇਟ ਦੇ ਵਿੱਚ ਪੂਰੀ ਤਰ੍ਹਾਂ ਇਹ 'ਤੇ ਕਾਬੂ ਨਹੀਂ ਪਾਇਆ ਗਿਆ। ਅਤੇ ਅੱਜ ਕੈਲੀਫੋਰਨੀਆ ਦੇ ਵਿੱਚ ਕਾਫੀ ਏਰੀਏ ਦੇ ਵਿੱਚ ਜਿਹੜੇ ਮੀਂਹ ਪੈ ਰਿਹਾ ਆ, ਸੋ ਹੋਪਫੁਲੀ ਉਹਦੇ ਨਾਲ ਜਿਹੜੀ ਆ ਅੱਗ ਬੁੱਝ ਜਾਊਗੀ। ਪਰ ਜਿਹੜੇ ਜ਼ਿੰਕੇ ਆ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਮੈਸਿਵ ਵਾਈਲਡ ਫਾਇਰਸ ਹੈਗੀਆਂ ਉਹਦਾ ਕਾਰਨ ਜਿਹੜੇ ਆ ਇਨਵਾਇਰਮੈਂਟਲ ਗਰੁੱਪ ਹੈਗੇ ਆ, ਕਿਉਂਕਿ ਕਹਿੰਦੇ ਵੀ ਉਹ ਲਾ ਸੂਟ ਆਫਟਰ ਲਾ ਸੂਟ ਫਾਈਲ ਕਰਦੇ ਰਹਿੰਦੇ ਆ ਵੀ ਜਿਹੜੀ ਲੌਗਿੰਗ ਆ ਉਹ ਨਹੀਂ ਹੋਣੀ ਚਾਹੀਦੀ ਜਾਂ ਘਟਾਉਣੀ ਚਾਹੀਦੀ ਆ। ਪਰ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਜਿਹੜੇ ਇਨਵਾਇਰਮੈਂਟਲ ਸੈਕਟਰੀ ਹੈਗੇ ਆ ਉਹ ਕਹਿੰਦੇ ਵੀ ਜਿਹੜੀ ਲੌਗਿੰਗ ਦਾ ਮਤਲਬ ਇਹ ਆ ਵੀ ਜਿਹੜੇ ਟਰੀ ਉਹ ਕੱਟਣੇ ਚਾਹੀਦੇ, ਹੋਰ ਉਹਦੇ ਨਾਲ ਜਿਹੜੇ ਅੱਗ ਲੱਗਣ ਦੇ ਚਾਂਸ ਜਿਹੜੇ ਆ ਘਟਦੇ ਹੈਗੇ ਆ। ਜੀ ਬਿਲਕੁਲ। ਸੋ ਸਾਰਾ ਕੁਛ ਇਹ ਵੱਢਣ ਨੂੰ ਫਿਰਦੇ ਨੇ, ਅਤੇ ਜਿਹੜੇ ਦੂਜੇ ਆ ਇਨਵਾਇਰਮੈਂਟਲਿਸਟ ਆ ਉਹ ਕਹਿੰਦੇ ਆ ਵੀ ਨਹੀਂ, ਵੱਧ ਜਿਹੜੇ ਉਹ ਰੁੱਖ ਲਾਉਣੇ ਚਾਹੀਦੇ, ਜਿਹੜੇ ਹੈਗੇ ਆ ਉਹਨਾਂ ਨੂੰ ਨਾ ਵੱਢੋ। ਸੋ ਇਹ ਆਪਸੀ ਜਿਹੜਾ ਤਕਰਾਰ ਦੋਨੋਂ ਪਾਸੇ ਦਾ ਜਿਹੜਾ ਉਹ ਚੱਲ ਰਿਹਾ ਆ। ਬਾਕੀ ਇਹ ਵੀ ਚੀਜ਼ ਜਿਹੜੀ ਦੱਸਦੇ ਜਾਈਏ ਵੀ 2/3 ਜਿਹੜਾ ਫੋਰੈਸਟ ਆ ਅਮਰੀਕਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਉਹ ਫੈਡਰਲ ਸਰਕਾਰ ਦੇ ਆ, ਉਹ ਉਹਨਾਂ ਦੇ ਫੈਸਲੇ ਦੇ ਉੱਤੇ ਹੁੰਦਾ ਆ ਵੀ ਜਿਹੜੀ ਲੌਗਿੰਗ ਕਰਨੀ ਆ ਜਾਂ ਨਹੀਂ ਕਰਨੀ ਆ ਜਾਂ ਜਿਵੇਂ ਵੀ ਕਰਨਾ ਆ। ਸੋ ਆਪਾਂ ਦੇਖਦੇ ਹਾਂ ਵੀ ਜੰਗਲਾਤ ਜ਼ਰੂਰੀ ਵੀ ਬਹੁਤ ਆ, ਜੇ ਕਿਸੇ ਵੀ ਮੁਲਕ ਦੇ ਲਈ, ਕਿਸੇ ਵੀ ਸੂਬੇ ਦੇ ਲਈ ਇਹ ਜਿਹੜਾ ਜੰਗਲਾਤ ਹੋਣਾ ਉਹ ਜ਼ਰੂਰੀ ਵੀ ਆ। ਨਹੀਂ ਤਾਂ ਆਪਾਂ ਦੇਖਿਆ ਹੀ ਆ ਵੀ ਪੰਜਾਬ ਦੇ ਵਿੱਚ ਜਿੱਦਾਂ ਜੰਗਲਾਤ ਘਟਦਾ ਜਾਂਦਾ ਉੱਥੇ ਸਥਿਤੀ ਜਿਹੜੀ ਉਹ ਮਾੜੀ ਜਿਹੜੀ ਹੋਈ ਜਾਂਦੀ ਆ। ਸੋ ਕਲਾਈਮੇਟ ਚੇਂਜ ਵੀ ਵਾਲੀ ਜਿਹੜੀ ਚੀਜ਼ ਆ ਫਿਰ ਉਹ ਜਿਹੜੇ ਇਨਵਾਇਰਮੈਂਟਲਿਸਟ ਆ ਉਹ ਇਸ ਦੇ ਵਿੱਚ ਲੈ ਕੇ ਆਉਂਦੇ ਆ। ਵੈਸੇ ਵੀ ਆਪਾਂ ਜੇ ਦੇਖਿਆ ਜਾਵੇ ਅਕਸਰ ਇਹੀ ਗੱਲ ਸੁਣੀ ਜਾਂਦੀ ਆ ਵੀ ਰੁੱਖ ਜਿਹੜੇ ਆ ਜ਼ਿਆਦਾ ਲਾਉਣੇ ਚਾਹੀਦੇ ਆ ਵੱਢਣ ਦੀ ਬਜਾਏ। ਸੋ ਇਹ ਆ ਵੀ ਇਹਨਾਂ ਦੀ ਜਿਹੜਾ ਪ੍ਰੋਪਰ ਟੇਕ ਕੇਅਰ ਜਿਹੜੀ ਆ ਉਹ ਕਰਨ ਦੀ ਜਿਹੜੀ ਡੈਫੀਨੇਟਲੀ ਜ਼ਰੂਰਤ ਹੁੰਦੀ ਆ ਵੀ ਜਿਹੜੇ ਬਿਲਕੁਲ ਸੁੱਕੇ ਪਏ ਹੁੰਦੇ ਆ, ਜਿਹੜੇ ਇਹ ਅੜਚਨ ਡਾ ਸਕਦੇ ਆ ਜਾਂ ਜਿਨ੍ਹਾਂ ਨੂੰ ਅੱਗ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਆ, ਉੱਥੇ ਤਾਂ ਟੇਕ ਕੇਅਰ ਕਰਨੀ ਜ਼ਰੂਰੀ ਆ। ਉੱਥੇ ਵੀ ਇਨਵਾਇਰਮੈਂਟਲਿਸਟ ਨੂੰ ਇਹ ਚੀਜ਼ ਜਿਹੜੀ ਸੋਚਣ ਦੀ ਜ਼ਰੂਰਤ ਆ। ਕਾਰਨ ਇਹ ਆ ਹਰਜੋਤ ਸਿੰਘ ਜੀ, ਹੁਣ ਆਬਾਦੀ ਜਿਸ ਹਿਸਾਬ ਦੇ ਨਾਲ ਹਰ ਇੱਕ ਪਾਸੇ ਵੱਧ ਰਹੀ ਆ, ਲੋਕਾਂ ਨੇ ਫਿਰ ਜਿਹੜੇ ਜੰਗਲਾਂ ਨੂੰ ਹੀ ਖਾਲੀ ਕਰਕੇ ਉੱਥੇ ਜਿਹੜਾ ਰਹਿਣਾ ਸ਼ੁਰੂ ਕਰਨਾ ਆ, ਜਿੱਥੇ ਅੱਗੇ ਕੋਈ ਵੀ ਜਿਹੜਾ ਬੰਦਾ ਨਹੀਂ ਸੀ ਰਹਿੰਦਾ, ਅਤੇ ਉਹਨਾਂ ਨੇ ਥਾਂ ਆਪਣੇ ਲਈ ਬਣਾਏ ਆ। ਅਤੇ ਪਰ ਜਿਹੜੀ ਕਹਿੰਦੇ ਆ ਨਾ ਕੁਦਰਤ ਆ, ਨੇਚਰ ਆ, ਉਹ ਆਪਣੀ ਥਾਂ ਵਾਪਸ ਜਿਹੜੀ ਆ ਕਿਤੇ ਨਾ ਕਿਤੇ ਕਦੇ ਨਾ ਕਦੇ ਜਿਹੜਾ ਸਮਾਂ ਪਾ ਕੇ ਉਹ ਵਾਪਸ ਲੈ ਲੈਂਦੀ ਹੁੰਦੀ ਆ। ਸੋ ਇਹੀ ਚੀਜ਼ਾਂ ਜਿਹੜੀਆਂ ਆਪਾਂ ਦੇਖ
ਦੇਖਦੇ ਹਾਂ ਕਈ ਵਾਰੀ ਨਦੀਆਂ ਦੇ ਬਹਾਵ ਦਾ ਮੋੜਨ ਦੀ ਇਹ ਗੱਲਾਂ ਕਰਦੇ ਨੇ, ਪਰ ਜਦੋਂ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਫਿਰ ਸਾਰਾ ਕੁਛ ਜਿਹੜਾ ਉਹਨਾਂ ਦੇ ਮੂਹਰੇ ਟਿਕਦਾ ਨਹੀਂ ਹੁੰਦਾ। ਇੱਦਾਂ ਹੀ ਜਿਹੜੇ ਜੰਗਲਾਂ ਦੇ ਲਾਗੇ ਛਾਗੇ ਆ ਵੀ ਜਦੋਂ ਅੱਗਾਂ ਲੱਗਦੀਆਂ ਆ ਅਤੇ ਫਿਰ ਉਹ ਕਾਬੂ ਜਿਹੜੀਆਂ ਕਰਨੀਆਂ ਇੰਨੀਆਂ ਮੁਸ਼ਕਿਲ ਹੋ ਜਾਂਦੀਆਂ ਆ। ਇਸੇ ਲਈ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਫਾਇਰਸ ਆ, ਵਾਈਲਡ ਫਾਇਰਸ ਆ, ਬਹੁਤ ਜ਼ਿਆਦਾ ਜਿਹੜੀਆਂ ਹਰ ਸਾਲ ਕਈ ਵਾਰੀ ਲੱਗਦੀਆਂ ਰਹਿੰਦੀਆਂ ਆ। ਅੱਗੇ ਨਹੀਂ ਤਾਂ ਕੁਛ ਮਹੀਨੇ ਜਿਹੜਾ ਵਾਈਲਡ ਫਾਇਰ ਸੀਜ਼ਨ ਜਿਹੜਾ ਕਹਿ ਦਿੰਦੇ ਹੁੰਦੇ ਸੀਗੇ, ਪਰ ਹੁਣ ਤਾਂ ਸਾਰਾ ਸਾਲ ਹੀ ਕਦੋਂ ਵੀ ਜਿਹੜੀ ਅੱਗ ਆ ਇੱਥੇ ਲੱਗ ਜਾਂਦੀ ਆ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਇੱਕ ਮੇਨ ਰੀਜ਼ਨ ਜਿਹੜਾ ਅੱਗਾਂ ਨੂੰ ਲੱਗਣ ਦਾ ਇਹ ਵੀ ਹੈਗਾ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਘਰ ਜਿਹੜੇ ਆ ਹਾਈ ਰਿਸਕ ਏਰੀਆ ਦੇ ਵਿੱਚ ਬਣਾਏ ਗਏ ਹੈਗੇ ਆ, ਜਿਹਦੇ ਨਾਲ ਲਾਈਵਸ ਲੋਕਾਂ ਦੀਆਂ ਜਾਨਾਂ ਅਤੇ ਜਿਹੜੀ ਪ੍ਰੋਪਰਟੀ ਆ ਉਹ ਖਤਰੇ 'ਚ ਹੁੰਦੀ ਆ। ਅਤੇ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹਨਾਂ ਦਾ ਹੁਣ ਧੂੰਆਂ ਨਿਕਲਿਆ ਪਿਆ ਆ। ਅਤੇ ਜੇ ਆਪਾਂ ਦੱਸਦੇ ਜਾਈਏ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਟਾਊਨ ਪੈਰਾਡਾਈਜ਼ ਤਾਂ ਪੂਰੇ ਦਾ ਪੂਰਾ ਜਿਹੜਾ ਆ ਉਹ ਸੜਕੇ ਤਬਾਹ ਹੋਇਆ, ਅਤੇ ਇੱਕ ਛੋਟਾ ਜਿਹਾ ਟਾਊਨ ਨਾਲ ਪੁਲਗਾ ਸੀ ਉਹ ਵੀ ਜਿਹੜਾ ਸੜਕੇ ਤਬਾਹ ਹੋਇਆ ਆ। ਬਿਊਟ ਕਾਉਂਟੀ ਦੇ ਵਿੱਚ ਲਗਭਗ 1398 ਫੀਟ ਦੀ ਉਚਾਈ 'ਤੇ ਛੋਟਾ ਜਿਹਾ ਇਹ ਟਾਊਨ ਬਣਿਆ ਹੋਇਆ। ਅਤੇ ਸਵੇਰੇ ਆਪਾਂ ਸੁਣਦੇ ਵੀ ਸੀ ਵੀ ਕਿਸ ਤਰ੍ਹਾਂ ਇਹ ਜਿਹੜਾ ਟਾਊਨ ਪਹਿਲਾਂ ਮਾਈਨਿੰਗ ਟਾਊਨ ਹੁੰਦਾ ਸੀ, ਉਹ ਤੋਂ ਬਾਅਦ ਫਿਰ ਆਰਟਿਸਟ ਆਏ, ਹੁਣ ਹੋਰ ਬਹੁਤ ਰਿਟਾਇਰਡ ਲੋਕ ਉੱਧਰ ਮੂਵ ਬੇ ਏਰੀਏ ਤੋਂ, ਕਿਉਂਕਿ ਬੇ ਏਰੀਏ ਦੇ ਵਿੱਚ ਘਰਾਂ ਦੀਆਂ ਇੰਨੀਆਂ ਪ੍ਰਾਈਸਿਸ ਹਾਈ ਆ, ਲੋਕ ਅਫੋਰਡ ਨਹੀਂ ਕਰ ਸਕਦੇ। ਜਦੋਂ ਫਿਰ ਰਿਟਾਇਰ ਹੋਣ ਦਾ ਸਮਾਂ ਹੁੰਦਾ ਜਾਂ ਰਿਟਾਇਰ ਹੁੰਦੇ, ਉਹ ਇੱਦਾਂ ਦੇ ਛੋਟੇ ਛੋਟੇ ਟਾਊਨ ਜਿਹੜੇ ਆ ਹਿਲਸ ਦੇ ਵਿੱਚ ਉੱਥੇ ਮੂਵ ਹੋ ਜਾਂਦੇ ਆ, ਅਤੇ ਉੱਥੇ ਕੰਸਟਰਕਸ਼ਨ ਹੁੰਦੀ ਆ, ਜਿਹਦੇ ਨਾਲ ਫਿਰ ਜੰਗਲ ਕੱਟਦੇ ਆ ਅਤੇ ਅੱਗ ਲੱਗਣ ਦੇ ਜਿਹੜੇ ਚਾਂਸ ਆ ਹੋਰ ਵੱਧ ਜਾਂਦੇ, ਕਿਉਂਕਿ ਆਲੇ ਦੁਆਲੇ ਤਾਂ ਫਿਰ ਵੀ ਟਰੀਜ਼ ਹੈਗੇ ਹੀ ਆ। ਸੋ ਇਸ ਤਰ੍ਹਾਂ 2-3 ਟਾਊਨ ਜਿਹੜੇ ਆ ਪੂਰੀ ਤਰ੍ਹਾਂ ਸੜਕੇ ਦੇ ਜਿਹੜੇ ਤਬਾਹ ਹੋਏ ਹੈਗੇ ਆ। ਅਤੇ ਜੇ ਥੋੜ੍ਹੀ ਆਪਾਂ ਉਹਨਾਂ ਦੀ ਦੱਸਦੀ ਜਾਈਏ ਹੈਲਪ ਦੀ, ਬਹੁਤ ਸਾਰੇ ਲੋਕ ਆਪਣੇ ਪੰਜਾਬੀ ਕਮਿਊਨਿਟੀ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਲਪ ਕਰ ਰਹੇ ਹੈਗੇ ਆ। ਫਰਿਜ਼ਨੋ ਤੋਂ ਟਰੱਕ ਵੱਡਾ ਗਿਆ ਹੈਗਾ ਆ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਜਿਹੜਾ ਹੈਗਾ ਸੈਕਰਾਮੈਂਟੋ, ਉੱਥੋਂ ਇੱਕ ਟਰੱਕ ਆਲਰੇਡੀ ਗਿਆ ਅਤੇ ਇੱਕ ਸ਼ਾਇਦ ਅੱਜ ਭਲਕੇ ਜਾਣ ਵਾਲਾ ਆ। ਯੂਬਾ ਸਿਟੀ ਦੀਆਂ ਸੰਗਤਾਂ ਤੋਂ ਕਾਫੀ ਹੈਲਪ ਗਈ ਹੈਗੀ ਆ, ਅਤੇ ਉਹਨਾਂ ਨੇ ਆਪਣੇ ਸ਼ੈਲਟਰ ਖੋਲ੍ਹਣ ਲਈ ਵੀ ਕਿਹਾ ਹੋਇਆ ਆ। ਜਿਹੜਾ ਟੈਰਾਬੀਨਾ ਗੁਰੂ ਘਰ ਹੈਗਾ ਆ, ਕਾਰਨਿੰਗ ਦੇ ਵਿੱਚ ਆਪਣੀ ਛੋਟੀ ਜਿਹੀ ਪੰਜਾਬੀ ਕਮਿਊਨਿਟੀ ਆ, 5-6 ਫੈਮਲੀਆਂ ਆ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਵੇਅਰ ਹਾਊਸ ਖੋਲ੍ਹਿਆ ਆ, ਅਤੇ ਉੱਥੇ ਜਿਹੜਾ ਆ ਸ਼ੈਲਟਰ ਬਣਾਇਆ ਆ, ਬਹੁਤ ਸਾਰੇ ਲੋਕ ਉਹ 'ਚ ਰਹਿ ਰਹੇ ਆ। ਸੋ ਟਰੱਕਾਂ ਵਾਲੇ ਵੀਰਾਂ ਨੂੰ ਵੀ ਆਪਾਂ ਬੇਨਤੀ ਕੀਤੀ ਸੀ ਵੀ ਜਿਹੜੇ ਕਿਤੇ ਕਾਰਨਿੰਗ 'ਚ ਤੁਸੀਂ ਖੜ੍ਹਦੇ ਹੁੰਦੇ ਆ, ਕਾਰਨਿੰਗ 'ਚ ਟਰੱਕ ਸਟਾਪ ਆ, ਜਦੋਂ ਕਿਤੇ ਰੈਸਟ ਕਰਦੇ ਆ ਜਾਂ ਤੁਹਾਡੇ ਕੋਲ ਲੰਮਾ ਸਮਾਂ ਹੁੰਦਾ ਹੈਗਾ ਉੱਥੇ ਰੈਸਟ ਕਰਨ ਦਾ 2-4 ਘੰਟੇ, ਜੇ ਤੁਸੀਂ ਵਲੰਟੀਅਰ ਵੀ ਕਰਨਾ ਤੁਸੀਂ ਉੱਥੇ ਜਾ ਕੇ ਕਰ ਸਕਦੇ ਆ। ਸੋ ਵਲੰਟੀਅਰਾਂ ਦੀ ਵੀ ਉਹਨਾਂ ਨੂੰ ਬਹੁਤ ਜ਼ਰੂਰਤ ਹੈਗੀ ਆ। ਸੋ ਜਿੰਨੀ ਵੀ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਜਿਹੜੀ ਆ ਬੇ ਏਰੀਏ ਤੋਂ ਵੀ, ਫਰੀ ਮਾਊਂਟ ਤੋਂ ਵੀ ਜਿਹੜੇ ਆ ਕੰਬਲਾਂ ਦੀ ਸੇਵਾ ਗਈ ਆ, ਹੋਰ ਬਹੁਤ ਸਿੱਖਸ ਫਾਰ ਹਿਊਮੈਨਿਟੀ ਇਹ ਕਾਫੀ ਜਿਹੜਾ ਸਮਾਨ ਲੈ ਕੇ ਗਏ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਇਸ ਅੱਗਾਂ ਦੇ ਨਾਲ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ, ਉਹਨਾਂ ਦੀ ਜਿਹੜੀ ਹੈਲਪ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ, ਬਹੁਤ ਚੰਗੀ ਗੱਲ ਆ। ਜਿੱਥੇ ਜਿੱਥੇ ਜ਼ਰੂਰਤ ਆ ਜ਼ਰੂਰ ਵੱਧ ਤੋਂ ਵੱਧ ਜਿਹੜੀ ਆ ਸਾਰੇ ਇਹਨਾਂ ਲੋੜਵੰਦਾਂ ਦੀ ਇਸ ਟਾਈਮ ਮਦਦ ਕਰੋ। ਸਿੱਖਸ ਫਾਰ ਹਿਊਮੈਨਿਟੀ ਬਿਲਕੁਲ ਬੜਾ ਵਧੀਆ ਨਾਅਰਾ ਹੈ ਵੀ ਜਿਹੜੀ ਮਨੁੱਖਤਾ ਦੇ ਲਈ ਜਿਹੜੇ ਆ ਸਿੱਖ ਹਮੇਸ਼ਾ ਕੰਮ ਅੱਗੇ ਕਰਦੇ ਰਹਿੰਦੇ ਨੇ। ਸੋ ਜ਼ਰੂਰ ਹੁਮਾ ਕੇ ਜਿੰਨੇ ਵੀ ਵੋਲੰਟੀਅਰ, ਖਾਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਸਮਾਨ ਦਾ ਤਾਂ ਜਿਹੜਾ ਉੱਥੇ ਪਹੁੰਚੀ ਜਾ ਰਿਹਾ ਆ, ਉਹ ਸਮਾਨ ਨੂੰ ਵਰਤਾਉਣ ਦੇ ਲਈ, ਉਹ ਸਾਰਾ ਕੰਮ ਕਰਨ ਦੇ ਲਈ ਹੋਰ ਪ੍ਰੋਫੈਸ਼ਨਲ ਜਿਹੜੀ ਕਿਸੇ ਵੀ ਤਰੀਕੇ ਦੀ ਜਿਹੜੀ ਹੈਲਪ ਦੇ ਲਈ ਉੱਥੇ ਬਹੁਤ ਜ਼ਿਆਦਾ ਜਿਹੜੀ ਉਸ ਚੀਜ਼ ਦੀ ਜ਼ਰੂਰਤ ਹੈਗੀ ਆ। ਸੋ ਜਿਹੜਾ ਵੀ ਕੋਈ ਸਮਾਂ ਕੱਢ ਸਕਦਾ ਆ ਜ਼ਰੂਰ ਸਮਾਂ ਕੱਢ ਕੇ ਜਿਹੜਾ ਬਿਊਟ ਕਾਉਂਟੀ ਦੇ ਵਿੱਚ ਜਿਹੜੀਆਂ ਚੀਕੋ ਦੇ ਵਿੱਚ ਖਾਸ ਕਰਕੇ ਜਿਹੜੀਆਂ ਇਹ ਸਾਰਾ ਕੰਮ ਜਿਹੜਾ ਜ਼ਿਆਦਾ ਹੋ ਰਿਹਾ ਆ। ਸੋ ਅੱਜ ਮੀਂਹ ਵੀ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜਾ ਉਹ ਪੈ ਰਿਹਾ ਆ। ਆਈ ਥਿੰਕ 50% ਤੋਂ ਵੱਧ ਸ਼ਾਇਦ ਅੱਗ ਦੇ ਉੱਤੇ ਜਿਹੜਾ ਆ ਉਹ ਕਾਬੂ ਪਾ ਲਿਆ ਗਿਆ ਹੋਇਆ। ਅਤੇ ਇਸ ਮੀਂਹ ਦੇ ਨਾਲ ਜਿਹੜੇ ਫਾਇਰ ਫਾਈਟਰਸ ਨੂੰ ਜਿਹੜਾ ਚਾਹੀਦਾ ਆਰਾਮ ਵੀ ਥੋੜ੍ਹਾ ਜਿਹੜਾ ਮਿਲੂਗਾ, ਥੋੜ੍ਹੀ ਜਿਹੀ ਉਹਨਾਂ ਨੂੰ ਸੌਖ ਜਿਹੜੀ ਆ ਹੋ ਸਕਦੀ ਆ। ਪਰ ਇਹ ਵੀ ਨਾਲ ਹੀ ਖਦਸ਼ਾ ਪ੍ਰਗਟ ਕੀਤਾ ਗਿਆ ਸੀਗਾ ਵੀ ਜੇ ਜ਼ਿਆਦਾ ਮੀਂਹ ਵੀ ਆਉਂਦਾ ਆ, ਉਹ ਵੀ ਜਿਹੜੇ ਇੱਕ ਫਲੈਸ਼ ਫਲੱਡਿੰਗ ਦਾ ਜਿਹੜਾ ਖਤਰਾ ਉਸ ਕਰਕੇ ਜਿਹੜਾ ਉਹ ਬਣ ਸਕਦਾ ਹੈ। ਚਲੋ ਲੱਗਦਾ ਨਹੀਂ ਵੀ ਇੰਨਾ ਜ਼ਿਆਦਾ ਆਪਣੇ ਇੱਧਰ ਏਰੀਏ ਵਿੱਚ ਤਾਂ ਘੱਟ ਪਿਆ, ਉੱਧਰ ਦੇ ਬਾਰੇ ਅਜੇ ਬਹੁਤੀ ਖਬਰ ਜਿਹੜੀ ਆ ਉਹ ਉੱਧਰੋਂ ਆਈ ਨਹੀਂ ਆ ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਆਪਾਂ ਹੁਣ ਥੈਂਕਸਗਿਵਿੰਗ ਵੀ ਆਉਣੀ ਆ, ਅੱਜ ਸਾਰਾ ਵੀਕਐਂਡ ਜਿਹੜਾ ਹੈਗਾ ਥੈਂਕਸਗਿਵਿੰਗ ਦਾ ਆ। ਕੱਲ੍ਹ ਨੂੰ ਜਿਹੜਾ ਹੈਗਾ ਆ ਥਰਸਡੇ ਨੂੰ, ਅਤੇ ਫਰਾਈਡੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਨ ਆ, ਅਤੇ ਸੈਚਰਡੇ ਸੰਡੇ ਨੂੰ ਜਿਹੜਾ ਹੈਗਾ ਆ
ਸੋ ਪੂਰਾ ਹੀ ਵੀਕਐਂਡ ਜਿਹੜਾ ਆ ਇਹ ਛੁੱਟੀਆਂ ਹੈਗੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਸਾਰੇ ਆਪਣੇ ਸਰੋਤਿਆਂ ਨੇ ਥੈਂਕਸਗਿਵਿੰਗ ਵੀ ਮਨਾਉਣੀ ਹੈਗੀ ਆ, ਛੁੱਟੀਆਂ ਮਨਾਉਣੀਆਂ ਆ। ਫਾਇਰ ਫਾਈਟਰਸ ਜਿਹੜੇ ਆ ਲਗਭਗ ਪੂਰੀ ਅਮਰੀਕਾ 'ਚ ਉੱਥੇ ਪਹੁੰਚੇ ਹੋਏ ਆ। ਆਪਣੇ ਆਪਣੇ ਏਰੀਏਜ਼ ਜਿੱਦਾਂ ਆਪਾਂ ਦੱਸਦੇ ਹੁੰਦੇ ਆ, ਫਾਇਰ ਫਾਈਟਰਸ ਦਾ ਜਾ ਕੇ ਧੰਨਵਾਦ ਵੀ ਕਰਿਓ। ਥੈਂਕਸਗਿਵਿੰਗ 'ਤੇ ਜਾ ਕੇ ਧੰਨਵਾਦ ਕਰਨਾ ਤਾਂ ਹੋਰ ਵੀ ਬਹੁਤ ਵਧੀਆ ਹੋਊਗਾ। ਅਤੇ ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਜਾ ਸਕਦੇ ਆ, ਦਸਤਾਰ ਸਜਾ ਕੇ ਉਹਨਾਂ ਦਾ ਥੈਂਕ ਯੂ ਕਰਨ ਜਾਓ। ਨਾਲ ਛੋਟਾ ਮੋਟਾ ਕੋਈ ਨਾ ਕੋਈ ਗਿਫਟ ਲੈ ਜਾਓ, ਜਾਂ ਕੁਛ ਨਾ ਕੁਛ ਖਾਣ ਪੀਣ ਵਾਲਾ ਜਿਹੜਾ ਸਮਾਨ ਆ, ਕੁਛ ਵੀ ਤੁਸੀਂ ਜਿਹੜਾ ਲਿਜਾ ਸਕਦੇ ਉਹਨਾਂ ਨੂੰ ਪੁੱਛ ਕੇ, ਚਾਹੇ ਸਟਾਰਬਕ ਦੀ ਕੌਫੀ ਹੋਵੇ, ਸਿਰਫ ਥੈਂਕ ਯੂ ਨੋਟ। ਉਹਦੇ ਨਾਲ ਇਹ ਹੁੰਦਾ ਆ ਵੀ ਜਿਹੜੇ ਇੱਕ ਤਰ੍ਹਾਂ ਨਾਲ ਮੌਤ ਨਾਲ ਹੀ ਖੇਡ ਰਹੇ ਹੁੰਦੇ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਫਾਇਰ ਫਾਈਟਰਸ ਵੀ ਜਿਹੜੀ ਆ ਉਹਨਾਂ ਦਾ ਵੀ ਜਿਹੜਾ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਪਿਛਲੇ ਸਮਿਆਂ 'ਚ ਆਪਾਂ ਦੇਖਿਆ ਵੀ ਕਿੰਨਾ ਨੁਕਸਾਨ ਹੁੰਦਾ। ਸੋ ਮੈਂਡੋਸਿਨਾ ਕਾਉਂਟੀ ਦੇ ਵਿੱਚ ਜਦੋਂ ਫਾਇਰ ਲੱਗੀ ਸੀ, ਉਦੋਂ ਵੀ 2 ਜਿਹੜੇ ਫਾਇਰ ਫਾਈਟਰ ਆ ਉਹਨਾਂ ਦੀ ਵੀ ਮੌਤ ਹੋ ਗਈ ਸੀ। ਸੋ ਬਹੁਤ ਨੁਕਸਾਨ ਜਿਹੜਾ ਸਾਰਿਆਂ ਦਾ ਹੁੰਦਾ ਜੀ। ਤੁਸੀਂ ਜਿਹੜਾ ਸੋਚੋ ਵੀ ਜਿਹੜੇ ਵਿਚਾਰੇ ਫਾਇਰ ਫਾਈਟਰ ਆ ਅੱਜ ਦੀ ਡੇਟ 'ਚ ਵੀ ਉੱਥੇ ਲੱਗੇ ਹੋਏ ਆ, ਕਿਉਂਕਿ ਆਪਾਂ ਸਾਰੇ ਜਿਹੜੇ ਆ ਆਪਣੇ ਪਰਿਵਾਰਾਂ ਦੇ ਨਾਲ ਥੈਂਕਸਗਿਵਿੰਗ ਮਨਾ ਰਹੇ ਹੈਗੇ ਆ, ਛੁੱਟੀਆਂ ਮਨਾ ਰਹੇ ਆ, ਅਤੇ ਉਹ ਪਰਿਵਾਰਾਂ ਤੋਂ ਪਰੇ ਹੈਗੇ ਆ। ਸੋ ਕਿਸ ਤਰ੍ਹਾਂ ਫੀਲ ਕਰੂਗੇ ਜੇ ਤੁਸੀਂ ਥੋੜ੍ਹੀ ਜਿਹੀ ਵੀ ਉਹਨਾਂ ਦਾ ਐਪਰੀਸ਼ੀਏਸ਼ਨ ਜਾਂ ਥੈਂਕ ਯੂ ਕਰੋਗੇ। ਸੋ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਉਹਨਾਂ ਨੂੰ ਜ਼ਰੂਰ ਆਪਣੇ ਆਪਣੇ ਏਰੀਏ ਦੇ ਵਿੱਚ ਤੁਹਾਡੇ ਬਲਾਕ 'ਚ ਜਿਹੜੇ ਫਾਇਰ ਸਟੇਸ਼ਨ ਹੁੰਦੇ ਹੈਗੇ ਆ, ਉੱਥੇ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਇਓ ਜੀ। ਬਿਲਕੁਲ। ਅਗਲੀ ਜਿਹੜੀ ਆਪਾਂ ਜੋ ਖਬਰ ਉਸ ਦੇ ਵੱਲ ਵੱਧਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਚਰਚਾ ਕਾਫੀ ਹੁਣ ਚੱਲੀ ਸੀ ਵੀ ਜਿਹੜੇ ਰੋਬਰਟ ਮਿਲਰ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜੇ ਕੁਝ ਸਵਾਲ ਪੁੱਛੇ ਆ, ਉਹਨਾਂ ਦੇ ਜਿਹੜੇ ਜਵਾਬ ਆ ਉਹ ਦੇ ਰਹੇ ਆ ਕਿ ਨਹੀਂ ਦੇ ਰਹੇ ਆ। ਪਰ ਹੁਣ ਰੀਸੈਂਟਲੀ ਜਦੋਂ ਤੋਂ ਉਹਨਾਂ ਨੇ ਅਟਰਨੀ ਜਨਰਲ ਨੂੰ ਬਦਲਿਆ ਆ, ਜਿਹੜੇ ਵਿਟਕਰ ਹੈਗੇ ਨੇ ਹੁਣ ਅਟਰਨੀ ਜਨਰਲ ਬਣੇ ਨੇ, ਉਹਨਾਂ ਦੇ ਆਉਣ ਤੋਂ ਬਾਅਦ ਕਹਿੰਦੇ ਬੜੀ ਜਲਦੀ ਹੁਣ ਜਿਹੜੇ ਸਪੈਸ਼ਲ ਕਾਉਂਸਲ ਰੋਬਰਟ ਮਿਲਰ ਨੇ ਸਵਾਲ ਰਾਸ਼ਟਰਪਤੀ ਟਰੰਪ ਨੂੰ ਪੁੱਛੇ ਸੀ, ਉਹਨਾਂ ਦੇ ਜਵਾਬ ਉਹਨਾਂ ਨੇ ਦੇ ਦਿੱਤੇ ਨੇ। ਸੋ ਇਹ ਕੁਛ ਜਿਹੜਾ ਇਸ ਟਾਈਮ ਵਾਪਰਿਆ। ਪਰ ਕਈ ਜਣੇ ਕਹਿ ਰਹੇ ਆ ਵੀ ਰੋਬਰਟ ਮਿਲਰ ਨੇ ਜਿਹੜੇ ਸਵਾਲਾਂ ਦੇ ਜਵਾਬ ਤਾਂ ਉਹਨਾਂ ਨੂੰ ਮਿਲ ਗਏ ਆ, ਪਰ ਕਹਿੰਦੇ ਆ ਵੀ ਹੀ ਮਾਈਟ ਨਾਟ ਬੀ ਡਨ ਵਿਦ ਜਿਹੜੇ ਡੋਨਲਡ ਟਰੰਪ ਜਿਹੜੇ ਰਾਸ਼ਟਰਪਤੀ ਨੇ, ਵੀ ਉਹਨਾਂ ਦੇ ਕੋਲੋਂ ਅਜੇ ਹੋਰ ਵੀ ਕੁਛ ਜਿਹੜਾ ਆ ਉਹ ਪੁੱਛਿਆ ਜਾ ਸਕਦਾ ਆ। ਬੀਤੇ ਦਿਨੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਹਿ ਰਹੇ ਸੀਗੇ ਵੀ ਮੈਂ ਸਵਾਲਾਂ ਦੇ ਜਵਾਬ ਦੇ ਦਿੱਤੇ ਆ, ਬੜਾ ਈਜ਼ੀ ਜਿਹੜਾ ਇਹ ਕੰਮ ਆ। ਪਰ ਇਹ ਕਹਿੰਦੇ ਵੀ ਜਿਹੜੇ ਕੌਂਸਲ ਹੁੰਦੇ ਆ, ਜਿਹੜੇ ਇਹਨਾਂ ਦਾ ਕੰਮ ਹੁੰਦਾ, ਇਹ ਲੋਕਾਂ ਨੂੰ ਜਿਹੜਾ ਉਹ ਆਪਣੀਆਂ ਗੱਲਾਂ 'ਚ ਭਰਮਾ ਲੈਂਦੇ ਆ, ਫਸਾ ਲੈਂਦੇ ਆ। ਸੋ ਕਹਿੰਦੇ ਵੀ ਮੇਰੇ ਲਈ ਬੜਾ ਈਜ਼ੀ ਕੰਮ ਆ, ਸ਼ਾਇਦ ਇਸ ਲਈ ਵੀ ਇਹਨਾਂ ਨੂੰ ਕਾਫੀ ਜਿਹੜੇ ਇੱਦਾਂ ਦੇ ਕੌਂਸਲ ਦੇ ਸਵਾਲ ਜਵਾਬ ਕਰਨ ਦੇ ਜਿਹੜੀ ਕਾਫੀ ਇਹਨਾਂ ਨੂੰ ਐਕਸਪੀਰੀਅੰਸ ਜਿਹੜਾ ਉਹ ਹੈਗਾ ਆ। ਸੋ ਮੇ ਬੀ ਉਹ ਜਿਹੜਾ ਉਹ ਦੱਸ ਰਹੇ ਸੀਗੇ। ਸੋ ਲੈਟਸ ਸੀ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਆ। ਹੁਣ ਬੜੇ ਚਿਰ ਤੋਂ ਜਿਹੜੀ ਸ਼ਾਂਤੀ ਰੋਬਰਟ ਮਿਲਰ ਵਾਲੇ ਪਾਸਿਓਂ ਜਿਹੜੀ ਚੱਲ ਰਹੀ ਆ, ਪਰ ਹੁਣ ਤੱਕ 100 ਤੋਂ ਵੱਧ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇੰਡਾਈਟਮੈਂਟ ਕੀਤੀਆਂ ਆ। ਕਈ ਜਿਹੜੇ ਆਈ ਥਿੰਕ 20 ਕਿ 30 ਜਾਣੇ ਜਿਹੜੇ ਐਟਲੀਸਟ ਇਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਜਿਹੜੇ ਉਹ ਸਾਬਤ ਜਿਹੜੇ ਉਹ ਹੋ ਚੁੱਕੇ ਆ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੋ ਚੁੱਕੀਆਂ ਆ। ਅਤੇ ਰਾਸ਼ਟਰਪਤੀ ਟਰੰਪ ਅਜੇ ਵੀ ਜਿਹੜੇ ਇਸ ਨੂੰ ਹੋਕਸ ਸੀ ਜਿਹੜਾ ਆ ਉਹ ਕਹੀ ਜਾ ਰਹੇ ਆ। ਸੋ ਤੁਸੀਂ ਇਹ ਦੇਖੋ ਵੀ ਜੇ ਹੋਕਸ ਸੀਗਾ, ਜੇ ਕੋਈ ਚੀਜ਼ ਸੀਗੀ ਨਹੀਂ, ਤਾਂ ਇੰਨੇ ਲੋਕ ਕਿੱਦਾਂ ਜਿਹੜੇ ਆ ਬਾਰ-ਬਾਰ ਜਿਹੜੇ ਉਹਨਾਂ ਦੇ ਉੱਤੇ ਚਾਰਜਸ ਜਿਹੜੇ ਉਹ ਸਾਬਤ ਹੋ ਰਹੇ ਨੇ। ਸੋ ਹੋਪਫੁਲੀ ਜਿਹੜੇ ਹੁਣ ਇਹਨਾਂ ਨੇ ਜਵਾਬ ਦਿੱਤੇ ਆ, ਇਹਦੇ ਨਾਲ ਜਿਹੜੇ ਰੋਬਰਟ ਮਿਲਰ ਵੀ ਆ ਉਹਨਾਂ ਦੇ ਵੀ ਸਵਾਲਾਂ ਦੇ ਉਹਨਾਂ ਨੂੰ ਜਿਹੜੇ ਜਵਾਬ ਮਿਲ ਗਏ ਹੋਣ, ਤਾਂ ਦੇਖਦੇ ਹਾਂ ਅੱਗੇ ਕੀ ਜਿਹੜਾ ਉਹ ਬਣੂਗਾ। ਸਭ ਨੂੰ ਜਿਹੜਾ ਉਹ ਯਾਦ ਆ ਵੀ ਜਿਹੜੇ ਪਹਿਲੋਂ ਵੀ ਇੱਕ ਦੀ ਜਿਹੜੇ ਰਾਸ਼ਟਰਪਤੀਆਂ ਦੇ ਉੱਤੇ ਜਿਹੜੇ ਇੱਦਾਂ ਦੇ ਵਿਵਾਦ ਜਿਹੜੇ ਆ ਉਹ ਚੱਲਦੇ ਰਹੇ ਨੇ। ਖਾਸ ਕਰਕੇ ਜਿਹੜਾ ਵਾਟਰਗੇਟ ਵਾਲਾ ਮਸਲਾ ਆ, ਉਹ ਸਾਰਿਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਆ ਉਹਨਾਂ ਨੂੰ ਜਿਹੜਾ ਯਾਦ ਹੋਵੇਗਾ ਵੀ ਉਦੋਂ ਆਈ ਥਿੰਕ ਨਿਕਸਨ ਸੀਗੇ ਜਿਹੜੇ ਪ੍ਰੈਜ਼ੀਡੈਂਟ, ਜਿਨ੍ਹਾਂ ਨੇ ਆਪਣੇ ਵਿਰੋਧੀਆਂ ਦੇ ਉੱਤੇ ਜਿਹੜੇ ਕਹਿ ਲਓ ਵੀ ਇਸ ਤਰੀਕੇ ਦੇ ਨਾਲ ਕੰਮ ਕੀਤਾ ਸੀ ਵੀ ਉਹਨਾਂ ਦੀਆਂ ਗੱਲਾਂ ਸੁਣਦੇ ਸੀ, ਉਹਨਾਂ ਦੇ ਚੀਜ਼ਾਂ ਵੋਟਾਂ ਨੂੰ ਭਰਮਾਉਣ ਦੇ ਲਈ ਉਹ ਸਾਰਾ ਕੁਛ ਕੁਛ ਕਰਦੇ ਰਹੇ। ਅਤੇ ਜਦੋਂ ਉਹ ਖੁਲਾਸਾ ਹੋਇਆ ਤਾਂ ਫਿਰ ਜਿਹੜਾ ਵਾਹਵਾ ਬਵਾਲ ਜਿਹੜਾ ਆ ਅਮਰੀਕਾ 'ਚ ਮਚਿਆ ਸੀਗਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਵੀਕ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਸ਼ਿਕਾਗੋ ਦੇ ਵਿੱਚ ਇੱਕ ਡਾਕਟਰ ਨੂੰ ਅਤੇ ਇੱਕ ਉੱਥੇ ਜਿਹੜੀ ਸਟੂਡੈਂਟ ਇੰਟਰਨ ਫਾਰਮਾਸਿਸਟ ਸੀ, ਉਹਨੂੰ ਜਿਹੜਾ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ। ਸੋ ਅੱਜ ਉਹ ਜਿਹੜੀ ਰਿਪੋਰਟ ਉੱਥੋਂ ਆ ਰਹੀ ਆ ਵੀ ਉਸ ਡਾਕਟਰ ਨੇ 911 'ਤੇ ਕਾਲ ਕੀਤਾ ਸੀ ਭਈ ਜਿਹੜਾ ਮੇਰਾ ਐਕਸ ਫਿਆਂਸੀ ਹੈਗਾ ਆ, ਉਹ ਮੈਂ ਉਹਨੂੰ ਸਪੌਟ ਕੀਤਾ ਅਤੇ ਉਹਦੇ ਕੋਲ ਗਨ ਹੋ ਸਕਦੀ ਆ ਅਤੇ ਉਹ ਖਤਰਨਾਕ ਹੈਗਾ ਆ।
ਪਰ ਜਦ ਤੱਕ ਪੁਲਿਸ ਪਹੁੰਚੀ ਤਦ ਤੱਕ ਉਸਨੇ ਜਿੱਦਾਂ ਉਹਨੂੰ ਵੀ ਮਾਰ ਦਿੱਤਾ ਅਤੇ ਇੱਕ ਹੋਰ ਡਾਕਟਰ ਨੂੰ ਅਤੇ ਇੱਕ ਫਾਰਮਾਸਿਸਟ ਜਿਹੜੇ ਮਾਰੇ ਗਏ ਹੈਗੇ ਆ। ਸ਼ਿਕਾਗੋ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਬੈਟਲ ਗਰਾਊਂਡ ਬਣਿਆ ਹੋਇਆ ਆ। ਅੱਜ ਦੀ ਡੇਟ ਤੱਕ 2600 ਤੋਂ ਵੱਧ ਮੌਤਾਂ ਜਿਹੜੀਆਂ ਗਨ ਦੇ ਨਾਲ ਸ਼ਿਕਾਗੋ ਤੋਂ ਹੋਣ ਤੱਕ ਹੋ ਚੁੱਕੀਆਂ ਇਸ ਸਾਲ ਦੀ ਨਵੰਬਰ ਜਿਹੜੀ ਹੈਗੀ 21 ਤਰੀਕ ਤੱਕ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੀ ਉੱਥੇ ਪ੍ਰੋਬਲਮ ਚੱਲ ਰਹੀ ਆ। ਸੋ ਪਤਾ ਨਹੀਂ ਉਹਦਾ ਸਲਿਊਸ਼ਨ ਜਿਹੜਾ ਹੈ ਉੱਥੇ ਕੀ ਬਣੂਗਾ, ਕਿਉਂਕਿ ਕਈ ਰਾਸ਼ਟਰਪਤੀ ਆਏ, ਕਈ ਰਾਸ਼ਟਰਪਤੀ ਗਏ, ਕਈ ਕੁਛ ਉੱਥੇ ਮੇਅਰ ਆਏ, ਮੇਅਰ ਗਏ, ਪਰ ਜਿਹੜਾ ਕੋਈ ਉਹਦਾ ਹੱਲ ਜਿਹੜਾ ਅਜੇ ਤੱਕ ਕਿਸੇ ਨੂੰ ਕੋਈ ਪੁਖਤਾ ਉੱਥੇ ਲੱਭ ਨਹੀਂ ਰਿਹਾ। ਜਿਹੜੀ ਆਪਾਂ ਹਰਜੋਤ ਸਿੰਘ ਜੀ ਥੋੜ੍ਹੀ ਮਾਰਕੀਟ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਡਾਓ ਜੋਨਸ ਪਿਛਲੇ ਜਿਹੜਾ 2 ਦਿਨਾਂ ਦੇ ਵਿੱਚ ਤਕਰੀਬਨ 900 ਪੁਆਇੰਟ ਡਿੱਗੀ ਸੀ। ਅੱਜ ਜਿਹੜੀ ਡਾਓ ਜੋਨਸ ਦੇ ਵਿੱਚ 100 ਪੁਆਇੰਟ ਦਾ ਵਾਧਾ ਜਿਹੜਾ ਹਾਲ ਦੀ ਘੜੀ ਜਿਹੜਾ ਦੇਖਿਆ ਗਿਆ ਆ। ਸੋ ਪਿਛਲੇ 5 ਦਿਨਾਂ ਦੇ ਵਿੱਚ 2% ਤੱਕ ਜਿਹੜੀ ਡਾਓ ਜੋਨਸ ਆ ਉਹ ਥੱਲੇ ਆਈ ਹੋਈ ਆ ਆਪਣੇ ਪਿਛਲੇ ਜਿਹੜੇ ਹਫ਼ਤੇ ਦੇ ਮੁਕਾਬਲੇ ਦੇ। ਇਸ ਵਰ੍ਹੇ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ 26,952 ਪੁਆਇੰਟ ਦੇ ਉੱਤੇ ਜਿਹੜੀ ਸਭ ਤੋਂ ਮੈਕਸੀਮਮ ਰਿਹਾ ਸੀ, ਪਰ ਰਾਈਟ ਨਾਓ ਜਿਹੜੀ 24,587 ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਕੱਲ੍ਹ ਜਿਹੜਾ ਦੇਖਿਆ ਗਿਆ ਵੀ ਜਿਹੜਾ ਐਪਲ ਨੇ 5% ਤੱਕ ਜਿਹੜਾ ਆ ਉਹ ਲੂਜ਼ ਕੀਤਾ ਸੀਗਾ ਆਪਣਾ ਸ਼ੇਅਰ। ਇੱਦਾਂ ਹੀ ਮਾਈਕਰੋਸੋਫਟ ਨੇ ਵੀ ਅੱਜ ਥੋੜ੍ਹਾ ਜਿਹਾ ਉਹ ਬਿਹਤਰ ਜਿਹੜਾ ਆ ਉਹ ਕਰ ਰਹੇ ਆ। ਅਤੇ ਆਪਾਂ ਜਿੱਦਾਂ ਕਰੂਡ ਆਇਲ ਕੱਚੇ ਤੇਲ ਦੀਆਂ ਕੀਮਤਾਂ ਦੇ ਬਾਰੇ ਵੀ ਜਿਹੜਾ ਦੱਸ ਰਹੇ ਸੀ, ਪਿਛਲੇ ਕੁਛ ਜਿਹੜੇ ਮਹੀਨਿਆਂ ਦੇ ਵਿੱਚ 30% ਜਿਹੜੀਆਂ ਆ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜਿਹੜੀ ਆ ਉਹ ਦੇਖੀ ਗਈ ਆ। ਅਤੇ ਅੱਜ ਤਾਂ ਆਪਾਂ ਜਿੱਦਾਂ ਦੇਖਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੀ ਜ਼ਾਲਮ ਉੱਥੋਂ ਦੀ ਸਰਕਾਰ ਸਾਊਦੀ ਅਰੇਬੀਆ ਦਾ ਧੰਨਵਾਦ ਵੀ ਜਿਹੜਾ ਆ ਇਸੇ ਕਰਕੇ ਹੀ ਜਿਹੜਾ ਉਹ ਕਰ ਦਿੱਤਾ ਸੀ। ਜੀ ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਕਹਿੰਦੇ ਇੱਕ ਭਰਾ ਨੇ ਹੀ ਆਪਣੇ ਭਰਾ ਦੇ ਘਰ ਨੂੰ ਜਿਹੜੀ ਆ ਅੱਗ ਲਾ ਦਿੱਤੀ ਅਤੇ ਉਸ ਅੱਗ ਦੇ ਵਿੱਚ ਉਹਦਾ ਜਿਹੜਾ ਪੌਲ ਕਨੇਰੋ ਆ ਉਹ 51 ਸਾਲਾਂ ਦਾ ਜਿਹੜਾ ਉਸਨੇ ਆਪਣੇ ਭਰਾ ਕੀਥ ਕੈਨੇਰੋ ਜੋ 50 ਸਾਲਾਂ ਦੇ ਸੀ ਉਹਦੇ ਘਰ ਨੂੰ ਅੱਗ ਲਾਈ। ਉਹਦੇ ਵਿੱਚ ਉਹਦੀ ਵਾਈਫ ਅਤੇ 2 ਜਿਹੜੇ ਉਹਦੇ ਬੱਚੇ ਆ ਵਿੱਚੇ ਹੀ ਜਿਹੜੇ ਉਹ ਸੜ ਕੇ ਉਹ ਸਵਾਹ ਹੋ ਗਏ। ਕਹਿੰਦੇ ਦੋਨੋਂ ਹੀ ਜਿਹੜੇ ਬਿਜ਼ਨਸ ਪਾਰਟਨਰ ਸੀਗੇ ਉਹਨਾਂ ਤੋਂ ਕੁਛ ਆਪਸੀ ਲੜਾਈ ਝਗੜਾ ਹੋ ਗਿਆ ਅਤੇ ਉਸਨੇ ਆਪਣੇ ਭਰਾ ਨੂੰ ਹੀ ਜਿਹੜੇ ਉਹਦੇ ਘਰ ਨੂੰ ਅੱਗ ਲਾ ਕੇ ਜਿਹੜਾ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜੀ ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਹਾਂ, ਜਿਹੜੇ ਨਵੇਂ ਅਟਾਰਨੀ ਜਨਰਲ ਜਿਹੜੇ ਸਥਾਪਿਤ ਇਸ ਟਾਈਮ ਕੀਤੇ ਗਏ, ਜਿਹੜੇ ਉਹਨਾਂ ਨੂੰ ਲਾਇਆ ਗਿਆ ਆ ਕਾਰਜਕਾਰੀ ਤੌਰ ਦੇ ਉੱਤੇ ਜਿਹੜੇ ਵਿਟੇਕਰ, ਉਹਨਾਂ ਨੇ ਆਪਣੇ ਕਹਿੰਦੇ ਵੀ ਅਟਾਰਨੀ ਜਨਰਲ ਹੁਣ ਬਣਨ ਤੋਂ ਉਹਨਾਂ ਨੇ ਆਪਣੀਆਂ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਆ ਉਸ ਦੇ ਵਿੱਚ ਕਾਫੀ ਜਿਹੜੀਆਂ ਆ ਤਬਦੀਲੀਆਂ ਕਹਿੰਦੇ ਉਹਨਾਂ ਨੇ ਕੀਤੀਆਂ ਆ। ਸੋ ਇਸੇ ਦੇ ਚੱਲਦਿਆਂ ਜਿਹੜੇ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਇੰਸਪੈਕਟਰ ਜਨਰਲ ਆ ਉਹਨਾਂ ਨੂੰ ਆਖਿਆ ਆ ਵੀ ਉਹ ਜਿਹੜੇ ਮੈਟ ਵਿਟੇਕਰ ਹੈਗੇ ਆ ਉਹਨਾਂ ਦੀ ਇਸ ਸਾਰੀ ਚੀਜ਼ ਦੇ ਉੱਤੇ ਜਿਹੜਾ ਨਿਗਰਾਨੀ ਕਰਨ, ਉਸ ਦੀ ਜਿਹੜੀ ਆ ਉਹ ਜਾਂਚ ਜਿਹੜੀ ਉਹ ਕੀਤੀ ਜਾਵੇ ਵੀ ਕੀ ਹੈਗਾ ਆ। ਕੱਲ੍ਹ ਇੱਕ ਮਸਲਾ ਜਿਹੜਾ ਉੱਠ ਕੇ ਇਸ ਦੇ ਵਿੱਚ ਇਹ ਆ ਰਿਹਾ ਸੀਗਾ ਵੀ ਕਹਿੰਦੇ ਵੀ ਜਿਹੜੇ ਜਿਹੜੇ ਨੋਨ ਸੋਰਸਿਸ ਤੋਂ ਇੱਕ ਕੋਈ ਕੰਜ਼ਰਵੇਟਿਵ ਕੋਈ ਰਿਪਬਲਿਕਨ ਗਰੁੱਪ ਹੈਗਾ ਆ, ਉਹਨਾਂ ਦੇ ਜਿਹੜੇ ਅਨਨੇਮਡ ਜਿਹੜੇ ਡੋਨਰਸ ਆ ਉਹਨਾਂ ਤੋਂ ਤਕਰੀਬਨ $1.5 ਮਿਲੀਅਨ ਤੱਕ ਜਿਹੜਾ ਆ ਉਹਨਾਂ ਨੂੰ ਉਸ ਦੇ ਵਿੱਚ ਮਿਲਿਆ ਹੈਗਾ ਆ। ਅਤੇ ਇਸੇ ਦੇ ਚੱਲਦਿਆਂ ਉਹਨਾਂ ਨੇ ਹੁਣ ਜਿਹੜੇ ਗੁਹਾਰ ਕੀਤੀ ਆ ਡੈਮੋਕ੍ਰੇਟਸ ਨੇ ਸੈਨੇਟ ਦੇ ਵਿੱਚ ਆ ਵੀ ਇਹਨਾਂ ਨੂੰ ਉੱਥੇ ਜਿਹੜਾ ਉਹ ਲਾਇਆ ਜਾਵੇ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਿਕਰਯੋਗ ਦੱਸਣ ਵਾਲੀ ਗੱਲ ਹੈਗੀ ਵੀ ਜਿਹੜਾ ਵੀ ਅਟਾਰਨੀ ਜਨਰਲ ਲੱਗਦਾ ਆ ਉਸ ਨੂੰ ਸੈਨੇਟ ਕਨਫਰਮੇਸ਼ਨ ਜਿਹੜੀ ਆ ਉਹ ਹੋਣੀ ਲਾਜ਼ਮੀ ਆ, ਪਰ ਜਿਹੜੇ ਮੈਟ ਵਿਟੇਕਰ ਆ ਜਿਹੜੇ ਐਕਟਿੰਗ ਇਸ ਟਾਈਮ ਬਣਾਏ ਗਏ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਆ ਸੈਨੇਟ ਕਨਫਰਮੇਸ਼ਨ ਜਿਹੜੀ ਆ ਉਹ ਨਹੀਂ ਲਾਈ ਗਈ। ਹਾਂ, ਇੱਕ ਚੀਜ਼ ਹੁੰਦੀ ਆ ਵੀ ਜੇ ਕੋਈ ਹੋਰ ਅਹੁਦੇ ਦੇ ਉੱਤੇ ਵੀ ਪਹੁੰਚਿਆ ਹੋਇਆ ਜਿਸ ਨੂੰ ਸੈਨੇਟ ਨੇ ਕਨਫਰਮ ਇੱਕ ਵਾਰੀ ਕੀਤਾ ਆ, ਉਸ ਦਾ ਰੋਲ ਜਿਹੜਾ ਆ ਉਹ ਤਬਦੀਲ ਕਰਨਾ ਉਸ ਦੇ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ। ਪਰ ਜਿਹਨੂੰ ਕਦੀ ਵੀ ਜਿਹੜਾ ਸੈਨੇਟ ਨੇ ਕਨਫਰਮ ਨਹੀਂ ਕੀਤਾ ਗਿਆ ਹੁੰਦਾ ਅਤੇ ਉਹ ਉਸ ਨੂੰ ਜਿਹੜਾ ਅਟਾਰਨੀ ਜਨਰਲ ਲਾਇਆ ਜਾਂਦਾ ਆ ਤਾਂ ਉਸ ਨੂੰ ਲੈ ਕੇ ਜਿਹੜੇ ਇਸ ਟਾਈਮ ਕਈ ਤਰੀਕੇ ਦੇ ਜਿਹੜੇ ਸੰਵਿਧਾਨਿਕ ਸਵਾਲ ਜਿਹੜੇ ਆ ਉਹ ਖਾਸ ਕਰਕੇ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਡੈਮੋਕ੍ਰੇਟ ਵਾਲੇ ਜਿਹੜੇ ਉਹ ਚੱਕ ਰਹੇ ਨੇ ਵੀ ਇਹਨਾਂ ਨੂੰ ਇੱਦਾਂ ਕਿਉਂ ਲਾਇਆ ਗਿਆ ਆ। ਅਤੇ ਹੁਣ ਉਹ ਜਦੋਂ ਹੁਣ ਉਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਜਾਂ ਟਰੰਪ ਪ੍ਰਸ਼ਾਸਨ ਨੇ ਨਹੀਂ ਸੁਣੀ ਤਾਂ ਹੁਣ ਉਹ ਜਿਹੜੇ ਇੰਸਪੈਕਟਰ ਜਨਰਲ ਹੈਗੇ ਨੇ ਜਸਟਿਸ ਡਿਪਾਰਟਮੈਂਟ ਦੇ ਉਹਨਾਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਉੱਤੇ ਜਿਹੜੀ ਆ ਉਹ ਜਾਂਚ ਕੀਤੀ ਜਾਵੇ ਵੀ ਇਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਜਿਹੜੀ ਸਟੇਟਮੈਂਟਸ ਆ ਉਹ ਇੰਨੀਆਂ ਜ਼ਿਆਦਾ ਜਿਹੜੀਆਂ ਕਿਉਂ ਚੇਂਜ ਹੋਈਆਂ ਆ।
ਹੁਣ ਜਦੋਂ ਉਹ ਅਟਾਰਨੀ ਜਨਰਲ ਜਿਹੜੇ ਕਾਰਜਕਾਰੀ ਤੌਰ ਦੇ ਉੱਤੇ ਉਹ ਭੂਮਿਕਾ ਨਿਭਾ ਰਹੇ ਆ। ਜੀ ਬਿਲਕੁਲ। ਤੇ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਆਪਾਂ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਕੁਝ ਕੁ ਜਿਹੜੀਆਂ ਹੋਰ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ ਡੀਜੇ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ, ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909-786-8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ, ਗ੍ਰੇਟ ਡੇਨ, ਵਾਬੈਸ਼ ਦੇ ਟ੍ਰੇਲਰਸ ਇਹ ਫਾਈਨੈਂਸਿੰਗ ਵੀ ਕਰਦੇ ਹਨ। ਨਵੇਂ ਪੁਰਾਣੇ ਟ੍ਰੇਲਰਸ ਲੈਣ ਦੇ ਲਈ ਕਾਲ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫ੍ਰੈਜ਼ਨੋ ਦੀ ਨਵੀਂ ਲੋਕੇਸ਼ਨ ਤੇ 909-786-8008 909-786-8008। ਕੋਸਟ ਹੰਡਾਈ ਟ੍ਰੇਲਰ dealership।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਬਣਾਉਂਦੇ ਆ ਕਿ ਜਿਹੜਾ ਚੱਲ ਰਿਹਾ ਯੂਬਾ ਸਿਟੀ ਦੇ ਵਿੱਚ ਸਾਡੇ ਜਿਹੜੇ ਇੱਕ ਖੜੇ ਨੇ ਇਲੈਕਸ਼ਨ ਦੇ ਵਿੱਚ, ਉਹਨਾਂ ਨੇ ਫਿਰ ਅੱਜ ਅਪਡੇਟ ਦਿੱਤੀ ਆ। ਕਹਿੰਦੇ 3000 ਵੋਟਾਂ ਅਜੇ ਵੀ ਕਾਊਂਟ ਕਰਨ ਵਾਲੀਆਂ ਜਿਹੜੀਆਂ ਉਹ ਬਾਕੀ ਹੈਗੀਆਂ ਨੇ। ਸੋ ਉੱਥੇ ਦੇ ਜਿਹੜੇ ਆ ਉਹ ਜਿਹੜੇ ਸ਼ਾਇਦ ਕਿਤੇ ਕੋਈ ਇੱਕ ਅੱਧਾ ਜਿਹੜਾ ਆ ਉਸ ਦੇ ਵਿੱਚ ਚੇਂਜ ਹੋ ਸਕਦਾ ਆ। ਸੋ ਉਹ ਕੁੱਲ ਜਿਹੜੇ ਸੁਖ ਸਿੱਧੂ ਇਸ ਟਾਈਮ 80 ਕੁ ਵੋਟਾਂ ਦੇ ਨਾਲ ਜਿਹੜੇ ਚੌਥੇ ਨੰਬਰ ਦੇ ਉੱਤੇ ਚੱਲ ਰਿਹਾ, ਅਤੇ ਜਿਹੜੇ ਟੌਪ 3 ਦੇ ਉੱਤੇ ਹੁੰਦੇ ਆ ਉਹ ਇਲੈਕਸ਼ਨ ਦੇ ਵਿੱਚ ਜਿਹੜੇ ਜੇਤੂ ਕਰਾਰ ਦਿੱਤੇ ਜਾਂਦੇ ਆ। ਸੋ ਅਜੇ ਅਧਿਕਾਰਤ ਅਫੀਸ਼ੀਅਲ ਜਿਹੜੇ ਆ ਉਹ ਨਤੀਜੇ ਜਿਹੜੇ ਆਉਣੇ ਬਾਕੀ ਆ। ਸੋ ਕਾਫੀ ਸਲੋ ਜਿਹੜੀ ਹਰਜੋਤ ਸਿੰਘ ਜੀ ਉੱਥੇ ਇਲੈਕਸ਼ਨ ਦੀ ਜਿਹੜੀ ਵੋਟਾਂ ਦੀ ਜਿਹੜੀ ਕਾਊਂਟਿੰਗ ਆ ਉਹ ਉੱਥੇ ਚੱਲ ਰਹੀ ਆ। ਮੈਨੂੰ ਲੱਗਦਾ ਆ ਵੀ ਓਵਰਆਲ ਪੂਰਾ ਮਹੀਨਾ ਜਿਹੜਾ ਆ ਉਹ ਲਾ ਹੀ ਦਿੰਦੇ ਆ ਸੈਕਟਰੀ ਆਫ ਸਟੇਟ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਸਾਈਨ ਕਰਕੇ ਜਿਹੜਾ ਪੂਰੇ ਹਰ ਇੱਕ ਕਾਊਂਟੀ ਦੇ ਜਿਹੜੇ ਨਤੀਜੇ ਆ ਉਸ ਨੂੰ ਘੋਸ਼ਿਤ ਕਰਨ ਦੇ ਵਿੱਚ ਜੀ। ਅਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਜਿਹੜੇ CDC ਹੈਗੇ ਆ, ਸੈਂਟਰ ਫਾਰ ਜਿਹੜੇ ਡਿਜ਼ੀਜ਼ ਕੰਟਰੋਲ ਵਾਲੇ ਜਿਹੜੇ ਹੈਗੇ ਆ, ਉਹਨਾਂ ਨੇ ਇੱਕ ਵਿਸ਼ੇਸ਼ ਹਦਾਇਤ ਜਾਰੀ ਕੀਤੀ ਆ ਪੂਰੇ ਹੀ ਅਮਰੀਕਾ ਜਿਹੜੇ ਨਿਵਾਸੀਆਂ ਦੇ ਲਈ। ਜਿਹੜੀ ਰੋਮੇਨ ਲੈਟਸ ਹੁੰਦੀ ਆ, ਸੋ ਪੱਤ ਗੋਭੀ ਵਰਗੀ ਉਹ ਜਿਹੜੀ ਹੁੰਦੀ ਆ, ਕਾਫੀ ਲੋਕ ਸੈਲਡ ਦੇ ਵਿੱਚ ਜਿਹੜਾ ਉਸ ਨੂੰ ਖਾਂਦੇ ਆ। ਉਹਨਾਂ ਨੇ CDC ਨੇ ਖਾਸ ਕਰਕੇ ਥੈਂਕਸਗਿਵਿੰਗ ਦੇ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ 11 ਸੂਬਿਆਂ ਦੇ ਵਿੱਚ 28 ਤੋਂ ਵੱਧ ਲੋਕ ਜਿਹੜੀ ਰੋਮੇਨ ਲੈਟਸ ਖਾ ਕੇ ਬਿਮਾਰ ਹੋਏ ਨੇ। ਈ ਕੋਲਾਈ ਕਰਕੇ ਜਿਹੜਾ ਇੱਕ ਬੈਕਟੀਰੀਆ ਆ ਉਸ ਦਾ ਜਿਹੜਾ ਸ਼ਿਕਾਰ ਕਈ ਲੋਕ ਜਿਹੜੇ ਉਸ ਦੇ ਕਰਕੇ ਹੋ ਰਹੇ ਆ। ਸੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਆ ਵੀ ਜਿਹੜਾ ਦੇ ਕੋਲ ਵੀ ਜੇ ਕਿਸੇ ਕੋਲ ਪਈ ਵੀ ਹੈਗੀ ਹੈ ਰੋਮੇਨ ਲੈਟਸ, ਉਹ ਪਲੀਜ਼ ਉਸ ਨੂੰ ਸੁੱਟ ਦਿਓ, ਉਸ ਦਾ ਸੇਵਨ ਜਿਹੜਾ ਆ ਉਹ ਨਾ ਕੀਤਾ ਜਾਵੇ ਜਿੰਨੀ ਦੇਰ ਤੱਕ ਜਿਹੜਾ ਦੁਬਾਰਾ ਆ ਉਹ ਇਹਨਾਂ ਦੇ ਵੱਲੋਂ CDC ਦੇ ਵੱਲੋਂ ਉਹ ਦੱਸਿਆ ਨਹੀਂ ਜਾਂਦਾ। ਸੋ ਹੁਣ ਥੈਂਕਸਗਿਵਿੰਗ ਦੇ ਡਿਨਰ ਜਿਹੜੇ ਹੁੰਦੇ ਆ, ਬਹੁਤ ਸਾਰੇ ਲੋਕ ਜਿਹੜੇ ਰੋਮੇਨ ਲੈਟਸ ਜਿਹੜੀ ਆ ਉਹ ਯੂਜ਼ ਕਰਦੇ ਨੇ। ਸੋ ਪਲੀਜ਼ ਉਸ ਨੂੰ ਨਾ ਜਿਹੜਾ ਯੂਜ਼ ਕੀਤਾ ਜਾਵੇ, ਨਾ ਕੋਈ ਖਰੀਦੇ, ਅਤੇ ਜੇ ਕਿਸੇ ਕੋਲ ਪਈ ਵੀ ਆ ਤਾਂ ਉਹ ਕਹਿੰਦੇ ਆ ਵੀ ਉਸ ਨੂੰ ਸੁੱਟ ਦਿੱਤਾ ਜਾਵੇ, ਉਸ ਦੀ ਥਾਂ 'ਤੇ ਕੋਈ ਹੋਰ ਚੀਜ਼ ਜਿਹੜੀ ਆ ਉਹ ਸੈਲਡ ਦੇ ਵਿੱਚ ਤੁਸੀਂ ਉਹ ਯੂਜ਼ ਕਰ ਲਓ। ਸੋ ਈ ਕੋਲਾਈ ਦਾ ਜਿਹੜਾ ਇੱਕ ਖਤਰਾ ਜਿਹੜਾ ਆ ਇਸ ਰੋਮੇਨ ਲੈਟਸ ਦੇ ਕਰਕੇ ਬਣਿਆ ਆ। ਕਹਿੰਦੇ ਇਰਰਿਸਪੈਕਟਿਵ ਕਿੱਥੋਂ ਆ ਰਹੀ ਆ, ਕਿੱਥੋਂ ਜਿਹੜੀ ਉਹ ਪੈਕ ਹੋ ਕੇ ਆਈ ਆ, ਪਹਿਲੋਂ ਦੀ ਆ ਜਾਂ ਪੁਰਾਣੀ ਆ ਜਾਂ ਨਵੀਂ ਆ, ਜਾਂ ਜਿਹੜਾ ਵੀ ਕੋਈ ਬੈਚ ਆ, ਕੋਈ ਵੀ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਇਸ ਨੂੰ ਨਾ ਵਰਤੇ। ਇਹੀ ਨਹੀਂ, ਆਪਣੇ ਗੁਆਂਢੀ ਸੂਬੇ ਕੈਨੇਡਾ ਦੇ ਵਿੱਚ ਵੀ ਇਸ ਦੇ ਕਰਕੇ ਕਈ ਲੋਕ ਜਿਹੜੇ ਆਲਰੇਡੀ ਬਿਮਾਰ ਹੋ ਕੇ ਡਾਕਟਰਾਂ ਦੇ ਕੋਲ ਹਸਪਤਾਲਾਂ ਦੇ ਵਿੱਚ ਜਿਹੜੇ ਆ ਉਹ ਪਏ ਨੇ। ਸੋ ਈ ਕੋਲਾਈ ਦਾ ਸਭ ਨੂੰ ਪਤਾ ਵੀ ਇੱਕ ਵਾਰੀ ਬਹੁਤ ਜ਼ਿਆਦਾ ਪਹਿਲੋਂ ਵੀ ਰੌਲਾ ਪਿਆ ਸੀ ਜਦੋਂ ਚਿਪੋਟਲੇ ਦੇ ਫੂਡਸ ਦੇ ਕਰਕੇ ਜਿਹੜਾ ਇਹ ਇੱਕ ਕਹਿ ਲਓ ਵੀ ਇਹਦੇ ਕਰਕੇ ਦਹਿਸ਼ਤ ਫੈਲੀ ਸੀ। ਸੋ ਇੱਕ ਵਾਰੀ ਫਿਰ CDC ਨੇ ਜਿਹੜੀ ਅਮਰੀਕਾ ਦੀ ਏਜੰਸੀ ਹੈਗੀ ਆ, ਸਿਰਫ ਇਸੇ ਦੇ ਕੰਟਰੋਲ ਡਿਜ਼ੀਜ਼ ਦੇ ਕੰਟਰੋਲ ਦੇ ਉੱਤੇ ਹੀ ਨਿਗਰਾਨੀ ਜਿਹੜੀ ਉਹ ਰੱਖਦੇ ਆ, ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਵੀ ਰੋਮੇਨ ਲੈਟਸ ਜਿਹੜੀ ਆ ਉਸ ਦਾ ਸੇਵਨ ਨਾ ਕੀਤਾ ਜਾਵੇ। ਸੋ ਬਿਲਕੁਲ 32 ਦੇ ਕਰੀਬ ਆਲਰੇਡੀ ਲੋਕ ਬਿਮਾਰ ਹੋ ਚੁੱਕੇ ਆ। ਇਹ ਜਿਹੜੇ ਸਾਰਾ ਸੁਰਚਰ ਡਿਪਟੀ ਡਾਇਰੈਕਟਰ ਰੈਗੂਲੇਟਰੀ ਅਫੇਅਰਸ ਦੇ ਹੈਗੇ ਆ, ਸੈਂਟਰ ਫਾਰ ਸਾਇੰਸ ਇਨ ਦਾ ਪਬਲਿਕ ਇੰਟਰਸਟ, ਅਤੇ ਕਹਿੰਦੇ ਵੀ ਈਵਨ ਦੋ ਜੇ ਤੁਸੀਂ ਪਾਣੀ ਦੇ ਨਾਲ ਬਹੁਤ ਜ਼ਿਆਦਾ ਟਰਾਈ ਕਰੋਗੇ ਉਹਨੂੰ ਧੋਣ ਦੀ, ਅਤੇ ਈਕੋਲਾਈ ਉਹ ਜਾਂਦੀ ਨਹੀਂ ਹੈਗੀ। ਸੋ ਪਲੀਜ਼ ਜਿਨ੍ਹਾਂ ਨੇ ਇਹ ਲੈਟਸ ਰੋਮੇਨ ਲੈਟਸ ਖਰੀਦੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ, ਉਹਨੂੰ ਬਾਹਰ ਸਿੱਟ ਦਿਓ। ਸਟੋਰਾਂ ਨੇ ਆਲਰੇਡੀ ਰੀਕਾਲ ਕਰ ਲਈ ਹੈਗੀ ਆ। ਬਹੁਤ ਹੀ ਜਿੱਦਾਂ ਧਿਆਨ ਰੱਖਣ ਯੋਗ ਇਹ ਗੱਲ, ਕਿਉਂਕਿ ਸਭ ਨੂੰ ਪਤਾ ਵੀ ਆ ਖਾਸ ਕਰਕੇ ਥੈਂਕਸਗਿਵਿੰਗ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਸੈਲਡ ਹੁੰਦੇ ਉਹਨਾਂ ਵਿੱਚ ਜਿਹੜਾ ਇਸ ਨੂੰ ਯੂਜ਼ ਕੀਤਾ ਜਾਂਦਾ ਆ। ਸੋ ਇਸ ਦੀ ਨਾ ਸੇਵਨ ਕੀਤਾ ਜਾਵੇ। ਜੇ ਕਿਸੇ ਨੇ ਬਣਾਇਆ ਵੀ ਆ
ਤੇ ਨਾ ਹੀ ਜਿਹੜਾ ਉਸਨੂੰ ਕਰਤੋ ਸੁੱਟ ਦਿਓ। ਕਈ ਵਾਰੀ ਬੰਦੇ ਨੂੰ ਹੁੰਦਾ ਵੀ ਯਾਰ ਸੁੱਟਣਾ ਕਿਉਂ ਆ, ਕੁਛ ਕਿਸੇ ਹੋਰ ਨੂੰ ਪਾ ਦਿੰਦੇ। ਕਈ ਵਾਰੀ ਆਪਾਂ ਹੁੰਦਾ ਨਾ ਇੰਡੀਆ ਦੇ ਵਿੱਚ ਵੀ ਡੰਗਰਾਂ ਨੂੰ ਪਾ ਦਿਓ, ਚੱਲ ਕੋਈ ਗੱਲ ਨਹੀਂ। ਸੋ ਉਹ ਵੀ ਕੰਮ ਜਿਹੜਾ ਉਹ ਨਾ ਜਿਹੜਾ ਇੱਥੇ ਜਿਹੜਾ ਉਹ ਕੀਤਾ ਜਾਵੇ, ਉਸ ਨੂੰ ਬਸ ਥਰੋ ਜਿਹੜਾ ਉਹ ਕਰ ਦਿੱਤਾ ਜਾਵੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਯੂਬਾ ਸਿਟੀ 'ਚ ਨਗਰ ਕੀਰਤਨ ਹੋਇਆ ਸੀ ਉਹਦੇ ਵਿੱਚ ਕਹਿੰਦੇ ਪਈ ਇੱਕ ਜਗ੍ਹਾ ਕੁਛ 2-3 ਲੋਕਾਂ ਦੀ ਜਿਹੜੀ ਲੜਾਈ ਹੋਈ ਸੀ, ਅਤੇ ਉਹਦੇ ਵਿੱਚ ਹੁਣ ਯੂਬਾ ਸਿਟੀ ਪੁਲਿਸ ਵੱਲੋਂ ਆ ਰਹੀ ਹੈ ਖਬਰ 2 ਲੋਕਾਂ ਨੂੰ ਅਟੈਂਪਟਡ ਮਰਡਰ ਦੇ ਉੱਤੇ ਚਾਰਜ ਕੀਤਾ ਗਿਆ ਹੈਗਾ ਆ। ਇੱਕ ਦਾ ਨਾਮ ਮਨਪ੍ਰੀਤ ਸਿੰਘ ਸੈਕਰਾਮੈਂਟੋ ਦੱਸਿਆ ਗਿਆ, ਦੂਸਰੇ ਦਾ ਨਾਮ ਪਰਮਵੀਰ ਸਿੰਘ ਗੋਸਲ ਟਰੇਸੀ ਦੱਸਿਆ ਗਿਆ ਆ। ਅਤੇ 34 ਸਾਲਾਂ ਦਾ ਜਿਹੜਾ ਮਨਪ੍ਰੀਤ ਸਿੰਘ ਆ, ਇਸ ਨੇ ਜਿਹੜਾ ਹਜੇ ਤੱਕ ਉਹ ਕਹਿੰਦੇ ਵੀ ਨਹੀਂ ਨੋਟ ਗਿਲਟੀ ਉਹਨਾਂ ਨੇ ਕਿਹਾ ਕੀਤਾ ਜੀ। ਪਰ ਇਹ ਕਹਿੰਦੇ ਵੀ ਨਗਰ ਕੀਰਤਨ ਵਾਲੇ ਦਿਨ 3 ਵਜੇ ਦੇ ਕਰੀਬ ਵੀਊਟ ਹਾਊਸ ਰੋਡ ਤੇ ਵਲੇਅਰ ਸਾਈਡ ਦੇ ਉੱਤੇ ਜਿਹੜਾ ਇਹ ਕਹਿੰਦੇ ਕਿਰਪਾਨ ਦੇ ਨਾਲ ਇੱਕ ਹੋਰ ਪੰਜਾਬੀ ਲੜਕੇ ਦੇ ਉੱਤੇ ਹਮਲਾ ਕੀਤਾ ਗਿਆ ਸੀ, ਤੇ ਜਿਹਦੇ ਕਰਕੇ ਦੋਨਾਂ ਨੂੰ ਜਿਹੜਾ ਚਾਰਜ ਕੀਤਾ ਗਿਆ ਹੈਗਾ। ਬਹੁਤ ਵੱਡਾ ਹਰਜੋਤ ਸਿੰਘ ਜੀ ਚਾਰਜ ਆ, ਅਟੈਂਪਟਡ ਜਿਹੜਾ ਮਰਡਰ ਦਾ। ਸੋ ਇਹ ਨਵੰਬਰ 28 ਨੂੰ ਉਹਨਾਂ ਦੀ ਹੁਣ ਹੀਅਰਿੰਗ ਹੈਗੀ ਆ ਕੋਰਟ ਦੇ ਵਿੱਚ, ਉਦੋਂ ਪਤਾ ਲੱਗੂਗਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਡਿਟੈਕਟਿਵ ਹੈਗੇ ਆ ਚਰਨ ਸਿੰਘ, ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਆ। ਅਪੀਲ ਡੈਮੋਕ੍ਰੇਟ ਦੀ ਇਹ ਨਿਊਜ਼ ਆ, ਤੇ ਉਹਨਾਂ ਦਾ ਟੈਲੀਫੋਨ ਨੰਬਰ 5308224799 ਲਿਖਿਆ ਗਿਆ ਹੈ ਜੀ। ਬਿਲਕੁਲ। ਤੇ ਜਿਹੜਾ ਦੱਸਿਆ ਜੀ ਵੀ ਕਹਿੰਦੇ ਵੀ ਅਰੈਸਟ ਵਾਰੰਟ ਜਿਹੜੇ ਗਾਰਸੀਆ ਹੈਗੇ ਨੇ ਪੁਲਿਸ ਦੇ ਵੱਲੋਂ, ਜਿਹੜੇ ਪੁਲਿਸ ਚੀਫ ਜਰਮੀ ਗਾਰਸੀਆ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਅਰੈਸਟ ਵਾਰੰਟ ਇਸ਼ੂ ਕੀਤੇ ਗਏ ਆ, ਪਰ ਇਹਨਾਂ ਦੋਵਾਂ ਜਾਣਿਆਂ ਨੂੰ ਅਜੇ ਅਰੈਸਟ ਜਿਹੜਾ ਨਹੀਂ ਜਿਹੜਾ ਉਹ ਕੀਤਾ ਗਿਆ। ਤੇ ਕੋਰਟ ਡਾਕੂਮੈਂਟਸ ਜਿਹੜੇ ਆ ਇਹੀ ਸ਼ੋ ਜਿਹੜੇ ਇਸ ਟਾਈਮ ਕਰਦੇ ਨੇ। ਦੇਖੋ ਇਹ ਮਾੜੀ ਗੱਲ ਆ ਜੇ ਕੋਈ ਇੱਦਾਂ ਦੀ ਘਟਨਾ ਖਾਸ ਕਰਕੇ ਜਦੋਂ ਅਜਿਹੇ ਥਾਵਾਂ ਦੇ ਉੱਤੇ ਹੁੰਦੀ ਆ ਵੀ ਬੜਾ ਸ਼ਾਂਤਮਈ ਜਿਹੜਾ ਬਾਕੀ ਸਾਰਾ ਕੁਛ ਜਿਹੜਾ ਵਾਪਰਿਆ ਆ, ਕੀ ਇਹਨਾਂ ਦੀ ਆਪਸ 'ਚ ਗੱਲ ਰਹੀ ਹੋਣੀ ਆ, ਕੀ ਜਿਹੜੇ ਕਾਰਨ ਆ। ਤੁਸੀਂ ਉੱਥੇ ਵੀ ਤੁਸੀਂ ਗੁਪਤਾਗਾਦੀ ਦਿਵਸ ਨੂੰ ਸਮਰਪਿਤ ਹੋ ਕੇ ਉੱਥੇ ਆ ਰਹੇ ਆ, ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਹਰ ਇੱਕ ਨੂੰ ਪਰਹੇਜ਼ ਕਰਨਾ ਚਾਹੀਦਾ ਆ। ਇਹ ਗੁੱਸੇ ਗਿਲੇ ਸ਼ਿਕਵੇ ਜਿਹੜੇ ਆ ਨਾ ਉਹ ਬਾਅਦ ਦੇ ਵਿੱਚ ਜਿਹੜੇ ਆ ਤੁਸੀਂ ਨਿਪਟਾ ਲਓ। ਇਹ ਜਿਹੜੀਆਂ ਗੱਲਾਂ ਜਿਹੜੀਆਂ ਕੋਈ ਚੰਗੀਆਂ ਨਹੀਂ ਹੈਗੀਆਂ। ਕਿਉਂ ਕਿਸੇ ਦੇ ਉੱਤੇ ਉਹ ਹਮਲਾ ਹੋਇਆ, ਕੀ ਉਸ ਦੇ ਪਿੱਛੇ ਕਾਰਨ ਸੀਗੇ, ਵੀ ਅਜੇ ਦੇਖੋ ਜਾਂਚ ਦਾ ਇਹ ਵਿਸ਼ਾ ਹੈਗਾ ਆ। ਕਿਉਂ ਕਿਸੇ ਨੇ ਉੱਤੇ ਇੱਦਾਂ ਹਮਲਾ ਕਰ ਦਿੱਤਾ, ਇਹ ਚੰਗੀ ਗੱਲ ਨਹੀਂ, ਕਿਉਂਕਿ ਇਹ ਟੇਂਟ ਕਰਦੀਆਂ ਨੇ। ਇੱਕ ਤਾਂ ਆਪਾਂ ਉੱਥੇ ਜਿਹੜੇ ਹਜ਼ਾਰਾਂ ਹੀ ਲੱਖਾਂ ਲੋਕ ਉੱਥੇ ਪਹੁੰਚ ਕੇ ਇਹ ਆਪਾਂ ਜਿਹੜਾ ਸ਼ੋਅ ਕਰਨਾ ਆ ਵੀ ਸਿੱਖ ਜਿਹੜਾ ਸ਼ਾਂਤਮਈ ਰਿਲੀਜਨ ਆ ਉਹ ਸਾਰਾ ਕੁਛ ਆ, ਤੇ ਆਪਸ ਦੇ ਵਿੱਚ ਹੀ ਉੱਥੇ ਲੜਨਾ ਝਗੜਨਾ ਆ, ਉਹ ਚੰਗੀ ਗੱਲ। ਵੈਸੇ ਵੀ ਉੱਥੇ ਸਾਰੇ ਇੱਦਾਂ ਦੇ ਜਿਹੜੇ ਹਥਿਆਰ ਆ ਉਹ ਬੈਨ ਹੋਣੇ ਚਾਹੀਦੇ, ਕਿ ਐਵੇਂ ਗਡਾਸੇ ਚੱਕੀ ਫਿਰਦੇ ਹੁੰਦੇ ਆ। ਹੁਣ ਤੁਸੀਂ ਦੱਸੋ ਵੀ ਜਦੋਂ ਗੁਰੂ ਘਰ ਵਾਲਿਆਂ ਨੇ ਨੈਕਸਟ ਈਅਰ ਪਰਮਿਟ ਲੈਣਾ, ਉਹਨਾਂ ਨੂੰ ਕਿੰਨੀ ਪ੍ਰੋਬਲਮ ਆਊਗੀ। ਵੀ ਤੁਹਾਡੇ ਤਾਂ ਨਗਰ ਕੀਰਤਨ ਦੇ ਦੌਰਾਨ ਇੱਥੇ ਕਿਰਪਾਨ ਨਾਲ ਅਟੈਕ ਹੋਇਆ ਸੀ ਬੰਦੇ ਦੇ ਉੱਤੇ, ਜੇ ਵੀ ਕਿਰਪਾਨਾਂ ਬੈਨ ਕਰੂਗੇ ਫਿਰ ਆਪਾਂ ਸਾਰਿਆਂ ਨੇ ਰੌਲਾ ਪਾਉਣਾ। ਦੇਖੋ ਜੀ ਹੁਣ ਸਾਡੇ ਧਰਮ ਦੇ ਵਿੱਚ ਦਖਲ ਦਿੰਦੇ ਆ, ਰਾਈਟ ਜੀ। ਸੋ ਇਹ ਹਰ ਇੱਕ ਨੂੰ ਜਿਹੜਾ ਖੁਦ ਜਿਹੜਾ ਆ ਸਮਝਣ ਦੀ ਇਹ ਚੀਜ਼ ਨੂੰ ਜਿਹੜੀ ਜ਼ਰੂਰਤ ਹੈਗੀ ਆ। ਕਈ ਤਾਂ ਜਿਹੜੇ ਉੱਥੇ ਸ਼ਰਾਰਤੀ ਜਿਹੜੇ ਪਹੁੰਚਦੇ ਵੀ ਆ ਕੁਛ ਅਜਿਹਾ ਕਰਨ ਦੇ ਲਈ, ਪਰ ਚਲੋ ਰੱਬ ਦਾ ਫਿਰ ਵੀ ਆਪਾਂ ਸ਼ੁਕਰ ਕਰਦੇ ਹਾਂ ਵੀ ਸਾਰੇ ਜਾਣੇ ਜਿਹੜੇ ਆ ਮੋਸਟਲੀ ਲੋਕ ਜਿਹੜੇ ਇਸ ਚੀਜ਼ ਨੂੰ ਜਿਹੜੇ ਉਹ ਸਮਝਦਾਰ ਨੇ, ਇਹ ਚੀਜ਼ ਨੂੰ ਸਮਝਦੇ ਆ, ਕਿਉਂਕਿ ਇਹ ਚੰਗੀ ਗੱਲ ਨਹੀਂ ਹੈਗੀ ਕਿਸੇ ਦੇ ਲਈ ਵੀ। ਇਹ ਚੰਗੀ ਗੱਲ ਨਹੀਂ, ਕਿਸੇ ਵੀ ਕਮਿਊਨਿਟੀ ਵਾਸਤੇ ਇਹ ਚੰਗੀ ਗੱਲ ਨਹੀਂ ਹੈ। ਜਦੋਂ ਆਪਾਂ ਹੋਰ ਵੀ ਕਿਸੇ ਦੀ ਸੁਣਦੇ ਆ ਤੇ ਆਪਾਂ ਹੱਸਦੇ ਹੀ ਆ ਵੀ ਆਹ ਕਮਲੇ ਆ ਵੇਖੋ ਕੀ ਕਰੀ ਜਾਂਦੇ ਆ। ਬਾਕੀ ਜਿਨ੍ਹਾਂ ਨੇ ਆਪਣੇ ਬਾਰੇ ਇਹ ਚੀਜ਼ ਜਿਹੜੀ ਸੁਣਨੀ ਆ, ਹੁਣ ਅਪੀਲ ਡੈਮੋਕ੍ਰੇਟ ਦੇ ਵਿੱਚ ਜਦੋਂ ਆਈ ਹੈ ਖਬਰ, ਤਾਂ ਸਾਰਿਆਂ ਨੇ ਕਹਿਣਾ ਵੀ ਯਾਰ ਆਹ ਤੇ ਇੱਦਾਂ ਦੇ ਆ। ਸੋ ਇੱਕ ਨਜਾਇਜ਼ ਤੋਂ ਹੀ ਜਿਹੜਾ ਸਟੀਰੀਓਟਾਈਪ ਜਿਹੜੇ ਲੋਕ ਆਪਾਂ ਬਣ ਜਾਂਦੇ। ਪਲੱਸ ਜਿਹੜਾ ਆ ਜਿਹੜੀ ਕਮੇਟੀ ਆ ਜਾਂ ਗੁਰੂ ਘਰ ਦੇ ਪ੍ਰਬੰਧਕ ਆ, ਉਹਨਾਂ ਨੂੰ ਹੁਣ ਜ਼ਿਆਦਾ ਖਰਚਾ ਹੋਰ ਕਰਨਾ ਪਊਗਾ। ਅਗਲੇ ਕਹੂਗੇ ਨਹੀਂ ਜੀ ਸਾਨੂੰ ਤਾਂ ਪੁਲਿਸ ਹੋਰ ਜ਼ਿਆਦਾ ਚਾਹੀਦੀ ਆ, ਕੱਲ੍ਹ ਨੂੰ ਹੋਰ ਕੋਈ ਇੱਦਾਂ ਦਾ ਇੰਸੀਡੈਂਟ ਹੋ ਜਾਏ। ਸੋ ਇਹ ਭਾਰ ਆਪਣੇ ਸਾਰਿਆਂ ਦੇ ਸਿਰ ਤੇ ਜਿਹੜਾ ਇੱਦਾਂ ਪੈਂਦਾ। ਸੋ ਪਲੀਜ਼ ਇਸ ਚੀਜ਼ ਦਾ ਪਰਹੇਜ਼ ਜਿਹੜਾ ਕਰਨਾ ਚਾਹੀਦਾ ਆ। ਸੋ ਇਹ ਜਿਹੜੀ ਉੱਥੇ ਹੁਣ ਜਿਹੜੇ ਯੂਬਾ ਸਿਟੀ ਦੇ ਜਿਹੜੇ ਅਸਿਸਟੈਂਟ ਪੁਲਿਸ ਚੀਫ ਜਰਮੀ ਗਾਰਸੀਆ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਅਪੀਲ ਡੈਮੋਕ੍ਰੇਟ ਨੂੰ ਜਾਣਕਾਰੀ ਦਿੱਤੀ ਹੈ, ਜਿੱਥੋਂ ਆਪਾਂ ਤੁਹਾਨੂੰ ਇਹ ਖਬਰ ਦੱਸ ਰਹੇ ਹਾਂ। ਅਗਲੀ ਖਬਰ ਵੱਲ ਦੱਸੀਏ। ਇੱਕ ਅਮਰੀਕਨ ਮੁੰਡਾ 24 ਸਾਲਾਂ ਦਾ ਜੌਨ ਐਲਨ ਚਾਊ, ਉਹ ਇੰਡੀਆ ਦੇ ਵਿੱਚ ਅੰਡੇਮਾਨ ਨਿਕੋਬਾਰ ਇੱਕ ਜਿਹੜੇ ਆਈਲੈਂਡ ਆ ਉੱਥੇ ਘੁੰਮਣ ਗਿਆ ਸੀ। ਉੱਥੇ ਇੰਡੀਜੀਨੀਅਸ ਪੀਪਲ ਜਿਹੜੇ ਪੁਰਾਣੇ ਲੋਕ ਰਹਿੰਦੇ ਆ ਅਫਰੀਕਨ ਮੂਲ ਤੋਂ, ਕਹਿੰਦੇ ਵੀ ਲਗਭਗ 60,000 ਸਾਲ ਪਹਿਲਾਂ ਉੱਥੇ ਮੂਵ ਹੋਏ ਸੀ, ਤੇ ਉਹਨਾਂ ਨੇ ਆਪਣੇ ਜਿਹੜੇ ਤੀਰਾਂ ਦੇ ਨਾਲ ਉਸ ਨੂੰ ਮਾਰ ਦਿੱਤਾ। ਤੇ ਇੰਡੀਅਨ ਗਵਰਨਮੈਂਟ ਦੇ ਮੁਤਾਬਕ ਕਹਿੰਦੇ ਵੀ ਉਹ ਏਰੀਆ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਬੈਨ ਕੀਤਾ ਗਿਆ ਆ, ਵੀ ਉਸ ਏਰੀਏ 'ਚ ਕੋਈ ਵੀ ਨਹੀਂ ਜਾ ਸਕਦਾ।
ਪਿਛਲੇ ਕੁਝ ਸਾਲ ਪਹਿਲਾਂ ਇੱਕ ਨੇਵੀ ਦਾ ਇੰਡੀਆ ਦਾ ਹੈਲੀਕਾਪਟਰ ਉੱਥੋਂ ਜਾ ਰਿਹਾ ਸੀ, ਉਦੋਂ ਵੀ ਉਹਨਾਂ ਨੇ ਤੀਰਾਂ ਦੇ ਨਾਲ ਹਮਲਾ ਕਰਕੇ ਕਹਿੰਦੇ ਆ ਵੀ ਉਹਨੂੰ ਸਿੱਟ ਲਿਆ ਸੀ ਜਦੋਂ ਸੁਨਾਮੀ ਆਈ ਸੀਗੀ। ਸੋ 27 ਸਾਲਾਂ ਦਾ ਇਹ ਅਮਰੀਕਨ ਨੌਜਵਾਨ ਜਿਹੜਾ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਉਹਦੀ ਹੌਬੀ ਹੈਗੀ ਆ ਟਰੈਵਲਿੰਗ, ਫੋਟੋਗ੍ਰਾਫੀ ਦੀ, ਪ੍ਰੀਚਿੰਗ ਵੀ ਕਰਦਾ ਹੈਗਾ ਆ। ਸੋ ਉਹ ਉੱਥੇ ਗਿਆ ਸੀ ਅਤੇ ਉਹਦੀ ਹੁਣ ਜਿਹੜੀ ਆ ਬੋਡੀ ਉਹ ਵੀ ਨਹੀਂ ਮਿਲ ਸਕੀ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਸਮੇਂ ਤੋਂ ਪਹਿਲਾਂ ਆਪਾਂ ਹੈਲਥ ਨਾਲ ਰਿਲੇਟਡ ਇੱਕ ਜ਼ਰੂਰ ਖਬਰ ਸਾਂਝੀ ਕਰਦੇ ਜਾਈਏ। ਦੁਨੀਆ ਦੇ ਵਿੱਚ ਕਹਿੰਦੇ 2030 ਤੱਕ 40 ਮਿਲੀਅਨ ਲੋਕ ਡਾਇਬੀਟੀ ਦੇ ਜਿਹੜੇ ਆ ਹੋ ਤਾਂ ਕਹਿੰਦੇ 70 ਮਿਲੀਅਨ ਤੋਂ ਜ਼ਿਆਦਾ ਲੋਕ ਹੋ ਜਾਣੇ ਅਫੈਕਟਡ ਡਾਇਬੀਟੀਜ਼ ਦੇ ਨਾਲ, ਪਰ 40 ਮਿਲੀਅਨ ਲੋਕਾਂ ਨੂੰ ਡਾਇਬੀਟੀ ਦਾ ਟੀਕਾ ਮਿਲਣਾ ਜਿਹੜਾ ਆ ਔਖਾ ਹੋ ਜਾਊਗਾ, ਕਿਉਂਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਡਾਇਬੀਟੀ ਦੇ ਟਾਈਪ 2 ਡਾਇਬੀਟੀ ਦੇ ਮਰੀਜ਼ ਹੋਣਗੇ। 2030 ਤੱਕ 79 ਮਿਲੀਅਨ ਲੋਕ ਅਡਲਟਸ ਜਿਹੜੇ ਆ ਉਹ ਇਸ ਦੇ ਮਰੀਜ਼ ਹੋਣਗੇ, ਤੇ ਸਭ ਤੋਂ ਵੱਡੀ ਗਿਣਤੀ ਜਿਹੜੀ ਆ ਦੱਸੀ ਗਈ ਆ ਵੀ ਇੰਡੀਆ ਦੇ ਵਿੱਚ ਹੈਗੀ ਆ। ਦੂਜੇ ਨੰਬਰ ਦੇ ਵਿੱਚ ਚਾਈਨਾ ਆ, ਉਹ ਤੋਂ ਬਾਅਦ ਫਿਰ ਜਿਹੜੇ ਆ ਹੋਰ ਮੁਲਕ ਆਉਂਦੇ ਹੈਗੇ ਆ। ਤੇ ਬਹੁਤ ਜਿਹੜੀ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਬਿਮਾਰੀ ਆ ਇਹ ਫੈਲ ਰਹੀ ਆ। ਦੇਖੋ ਅੱਗੇ ਨਾ ਹਰਜੋਤ ਸਿੰਘ ਜੀ ਜਿਹੜੀ ਟਾਈਪ 2 ਡਾਇਬੀਟੀਜ਼ ਆ ਇਸ ਨੂੰ ਅਡਲਟ ਔਨਸੈਟ ਡਾਇਬੀਟੀਜ਼ ਕਹਿੰਦੇ ਸੀਗੇ ਵੀ ਇਹ ਜਦੋਂ ਬੰਦਾ ਥੋੜਾ ਵੱਡਾ ਹੁੰਦਾ ਹੈ ਤੇ ਤਾਂ ਕਿਤੇ ਜਾ ਕੇ ਡਾਇਬੀਟੀਜ਼ ਹੁੰਦੀ ਆ, ਪਰ ਕਹਿੰਦੇ ਵੀ ਇਸ ਦੀ ਮਾਰ ਇਸ ਟਾਈਮ ਇੰਨੀ ਕੁ ਜ਼ਿਆਦਾ ਵਧੀ ਹੋਈ ਆ, ਨਿਆਣਿਆਂ ਦੇ ਵਿੱਚ ਵੀ ਜਿਹੜੀ ਡਾਇਬੀਟੀਜ਼ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਚੁੱਕੀ ਹੋਈ ਆ। ਸੋ ਇਹ ਇੰਨੀ ਕੁ ਜ਼ਿਆਦਾ ਘਾਤਕ ਜਿਹੜੀ ਇਹ ਬਿਮਾਰੀ ਹੈਗੀ ਆ, ਜਿਹਨੂੰ ਸਾਇਲੈਂਟ ਕਿਲਰ ਵੀ ਜਿਹੜਾ ਆਖਿਆ ਜਾਂਦਾ। ਇੱਕ ਜਿਹੜਾ ਸ਼ੂਗਰ ਤੇ ਇੱਕ ਜਿਹੜਾ ਸੋਡੀਅਮ ਆ, ਇਹ ਦੋ ਚੀਜ਼ਾਂ ਤੁਹਾਡੇ ਜੇ ਲੋੜ ਤੋਂ ਵੱਧ ਤੁਸੀਂ ਸੇਵਨ ਇਸ ਦਾ ਕਰਦੇ ਹੋ ਤਾਂ ਇਸ ਦੇ ਕਰਕੇ ਤੁਹਾਨੂੰ ਜਿਹੜੀ ਪ੍ਰੋਬਲਮ ਆ ਉਹ ਆਉਣੀ ਹੀ ਆਉਣੀ ਆ। ਸੋ ਪਹਿਲਾਂ ਹੀ ਪਰਹੇਜ਼ ਰੱਖਣਾ ਜਿਹੜਾ ਇਸ ਦੇ ਪ੍ਰਤੀ ਜਿਹੜਾ ਆ ਉਹ ਚਾਹੀਦਾ ਆ। ਇਹ ਬਹੁਤ ਇੱਕ ਸੰਜੀਦਗੀ ਵਾਲੀ ਚੀਜ਼ ਆ ਵੀ ਲੋਕ ਜਿਹੜੇ ਆ ਸਿਹਤਮੰਦੀ ਤੋਂ ਇੰਨੀ ਖਰਾਬ ਸਿਹਤ ਵੱਲ ਕਿਉਂ ਲਗਾਤਾਰ ਇੰਨੀ ਤੇਜ਼ੀ ਦੇ ਨਾਲ, ਤੇਜ਼ ਰਫ਼ਤਾਰੀ ਦੇ ਨਾਲ ਜਿਹੜਾ ਵੱਧ ਰਿਹਾ। ਖੁਦ ਕੁੱਕ ਨਹੀਂ ਕਰਨਾ ਚਾਹੁੰਦੇ, ਬਾਹਰੋਂ ਫਾਸਟ ਫੂਡ ਖਾਂਦੇ ਆ ਅਤੇ ਉਹਦੇ ਵਿੱਚ ਤਾਂ ਉਹਨਾਂ ਨੇ ਸਵਾਦ ਦੇ ਨਾਲ ਹੀ ਸਾਰਾ ਕੁਛ ਜਿਹੜਾ ਉਹ ਭਰਿਆ ਹੁੰਦਾ ਆ, ਅਤੇ ਉਹ ਸਵਾਦ ਹੀ ਕਹਿੰਦੇ ਜੀਭ ਹੀ ਜਿਹੜੀ ਆ ਬੰਦੇ ਨੂੰ ਇੱਕ ਹਿਸਾਬ ਦੇ ਨਾਲ ਕਈ ਵਾਰੀ ਉਹ ਮਾਰ ਦਿੰਦੀ ਆ ਵੀ ਜੀਭ ਦੇ ਸਵਾਦ ਹੀ ਜਿਹੜੇ ਉਹ ਲੈ ਪੈਂਦੇ ਆ। ਸੋ ਉਹ ਚੀਜ਼ ਦਾ ਜਿਹੜਾ ਹਰ ਇੱਕ ਨੂੰ ਪਰਹੇਜ਼ ਜ਼ਰੂਰ ਰੱਖਣਾ ਚਾਹੀਦਾ। ਸੋ ਬਹੁਤ ਸਾਰੇ ਸਾਡੇ ਸਰੋਤੇ ਸੋਚਦੇ ਹੋਊਗੇ 79 ਮਿਲੀਅਨ ਕਿਹਾ, 79 ਮਿਲੀਅਨ ਟੋਟਲ ਕਹਿੰਦੇ 511 ਮਿਲੀਅਨ ਲੋਕ ਡਾਇਬੀਟੀ ਦੇ ਮਰੀਜ਼ ਹੋਣਗੇ ਆਲ ਓਵਰ ਵਰਲਡ 2030 ਤੱਕ, ਜਿਹਦੇ ਵਿੱਚੋਂ 79 ਮਿਲੀਅਨ ਲੋਕਾਂ ਨੂੰ ਇਨਸੂਲਿਨ ਦੀ ਜ਼ਰੂਰਤ ਹੋਊਗੀ, ਟੀਕੇ ਦੀ, ਤੇ ਜਿਹਦੇ ਵਿੱਚੋਂ 40 ਮਿਲੀਅਨ ਲੋਕਾਂ ਨੂੰ ਟੀਕਾ ਨਾ ਮਿਲੂਗਾ ਜੇ ਸਾਡੀਆਂ ਸਰਕਾਰਾਂ ਨੇ ਇਹ 'ਤੇ ਕੋਈ ਅਸਰ ਨਾ ਕੀਤਾ। ਇੰਡੀਆ ਤਾਂ ਤੁਸੀਂ ਭੁੱਲ ਜਾਓ ਜੇ ਉੱਥੇ ਦੀ ਸਰਕਾਰ ਕੁਛ ਕਰੂਗੀ, ਪਰ ਅਮਰੀਕਾ ਵਿੱਚ ਵੀ ਇਹ ਪ੍ਰੋਬਲਮ ਪੈ ਸਕਦੀ। ਕਹਿੰਦੇ ਵੀ ਪੂਰੇ ਦੁਨੀਆ ਦੇ ਵਿੱਚ 3 ਸਿਰਫ ਮੈਨੂਫੈਕਚਰਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਇਹ ਇਨਸੂਲਿਨ ਬਣਾਉਂਦੀਆਂ ਹੈਗੀਆਂ। ਸੋ ਗਵਰਨਮੈਂਟਸ ਨੂੰ ਬਹੁਤ ਜਲਦੀ ਜਿਹੜਾ ਇਹਦੇ ਉੱਤੇ ਇਨੀਸ਼ੀਏਟਿਵ ਲੈਣਾ ਚਾਹੀਦਾ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟਾਈਪ 2 ਡਾਇਬੀਟੀ ਦੇ ਮਰੀਜ਼ ਆ ਉਹ ਟੀਕੇ ਤੋਂ ਬਿਨਾਂ ਹੀ ਨਾ ਮਾਰੇ ਜਾਣ। ਜੀ ਬਿਲਕੁਲ। ਇੱਕ ਤਾਂ ਲੋਕਾਂ ਨੂੰ ਖੁਦ ਵੀ ਆਪਣੇ ਖਾਣ ਪੀਣ ਦੇ ਵਿੱਚ ਸੁਧਾਰ ਦੀ ਚਾਹੀਦੀ ਆ, ਅਤੇ ਬਾਕੀ ਸਰਕਾਰਾਂ ਨੂੰ ਵੀ ਥੋੜ੍ਹੀਆਂ ਇਸ ਦੇ ਪ੍ਰਤੀ ਹੁਣ ਚਲੋ ਚਾਹੇ ਹੁਣ ਰੈਗੂਲੇਸ਼ਨਾਂ ਹੀ ਬਣਾਉਣ ਵੀ ਕੁਛ ਨਾ ਕੁਛ ਕਰਨਾ ਪੈਣਾ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਸਰਕਾਰ ਆ ਉਹ ਕੀ ਜਿਹੜੀ ਉਹ ਕਰ ਸਕਦੀ ਆ, ਪਰ ਗੱਲ ਆ ਵੀ ਲੋਕ ਸਮਝਦੇ ਵੀ ਨਹੀਂ ਆ। ਫਿਰ ਉਹ ਥੋੜ੍ਹੀ ਬਹੁਤੀ ਉਹਨਾਂ ਨੂੰ ਸਖਤਾਈ ਵੀ ਜਿਹੜੀ ਇਸ ਚੀਜ਼ ਦੇ ਪ੍ਰਤੀ ਕਰਨਾ ਪੈਂਦੀ ਆ। ਹੁਣ ਆਪਾਂ ਦੇਖਦੇ ਹਾਂ ਬਰਕਲੀ ਵਰਗੇ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੇ ਸੋਡਾ ਟੈਕਸ ਜਿਹੜਾ ਲਾਇਆ, ਹੋਰ ਕਈ ਸ਼ਹਿਰਾਂ ਨੇ ਲਾਇਆ ਆ। ਸੋ ਗੱਲ ਇਹ ਆ ਵੀ ਲੋਕ ਜਿਹੜੇ ਆ ਸਮਝ ਕੇ ਰਾਜੀ ਨਹੀਂ। ਲੋਕ ਤਾਂ ਜਿਹੜੀਆਂ ਸਰਕਾਰਾਂ ਤਾਂ ਇਹੀ ਕੁਛ ਜਿਹੜੀਆਂ ਕਰ ਸਕਦੀਆਂ ਵੀ ਭਾਈ ਤੁਹਾਡੇ ਕੋਲ ਅਸੀਂ ਪੈਸੇ ਜ਼ਿਆਦਾ ਲੈਂਦੇ ਆ। ਹੁਣ ਸਿਗਰਟ ਦੇ ਉੱਤੇ ਜਿੰਨਾ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਤੰਬਾਕੂ ਦੇ ਉੱਤੇ ਟੈਕਸ ਜਿਹੜਾ ਹੈਗਾ ਆ, ਪਰ ਲੋਕ ਮੰਨਦੇ ਆ ਕਿਤੇ ਵੀ ਉਹ ਕਿਸ ਤਰੀਕੇ ਦੇ ਨਾਲ ਫਿਰ ਵੀ ਉੱਦਾਂ ਧੜਾ ਧੜ ਜਿਹੜੀਆਂ ਸਿਗਰਟਾਂ ਜਿਹੜੀਆਂ ਆ ਉਹ ਵਿਕ ਰਹੀਆਂ ਨੇ, ਮਾੜੀ ਗੱਲ ਆ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ, ਪਰ ਇੱਕ ਜਾਂਦੇ ਜਿਹੜੇ ਜ਼ਰੂਰ ਇੱਕ ਬੜੀ ਸ਼ੌਕ ਵਾਲੀ ਜਿਹੜੀ ਗੱਲ ਆਪਾਂ ਨੇ ਦੱਸਦੇ ਜਾਈਏ। ਤੁਸੀਂ ਪੰਜਾਬੀ ਰੇਡੀਓ USA ਤੋਂ ਉਹਨਾਂ ਦੇ ਨਾਲ ਗੱਲਬਾਤ ਵੀ ਕਈ ਵਾਰੀ ਸੁਣੀ ਹੈ। ਬੜੀ ਯੰਗ ਉਮਰ ਦੇ ਵਿੱਚ ਜਿਹੜਾ ਉਹ ਮੁੰਡਾ ਆ ਉਹ ਚੱਲ ਵਸਿਆ, 31 ਸਾਲ ਉਮਰ ਸੀ, ਜਿਹੜਾ ਵਕੀਲ ਜਸਪ੍ਰੀਤ ਟਵਾਣਾ, ਉਹ ਬੜੀ ਛੋਟੀ ਉਮਰ ਦੇ ਵਿੱਚ ਜਿਹੜਾ ਚੱਲ ਗਿਆ। ਬੜਾ ਕਿਉਂਕਿ ਜਿਸ ਆਫਿਸ ਦੇ ਵਿੱਚ ਅਸੀਂ ਇੱਥੇ ਨਾਲ ਆ ਉੱਥੇ ਹੀ ਉਸ ਦਾ ਵੀ ਆਫਿਸ ਸੀਗਾ, ਅਤੇ ਸਭ ਨੂੰ ਹੀ ਜਿਹੜਾ ਬਹੁਤ ਇੱਕ ਹਰਜੋਤ ਸਿੰਘ ਜੀ ਜਿਹੜਾ ਸਦਮੇ ਵਾਲੀ ਜਿਹੜੀ ਲੱਗੀ ਆ ਵੀ ਟਰੋਮਾ ਇੱਕ ਹਿਸਾਬ ਦੇ ਨਾਲ ਆ ਪਰਿਵਾਰ ਦੇ ਉੱਤੇ ਬਹੁਤ ਭਿਆਨਕ ਜਿਹੜਾ ਕਹਿ ਲਓ ਵੀ ਦਿਨ ਜਿਹੜੇ ਉਹਨਾਂ ਦੇ ਲਈ ਆਏ ਆ। ਅੱਜ ਉਸ ਦਾ ਜਿਹੜਾ ਅੰਤਿਮ ਸੰਸਕਾਰ
ਜਿਹੜਾ ਉਹ ਹੋਣਾ ਜੀ ਬਿਲਕੁਲ। ਸੋ ਜਸਪ੍ਰੀਤ ਸਿੰਘ ਟਵਾਣਾ ਉਹਨਾਂ ਦਾ ਅੰਤਿਮ ਸੰਸਕਾਰ ਚੈਪਲ ਆਫ ਚਾਈਮਸ ਅੱਜ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਣਾ ਹੈ। ਉਹ ਤੋਂ ਬਾਅਦ ਜਿਹੜੀ ਅੰਤਿਮ ਅਰਦਾਸ ਆ ਉਹ ਫਰੀਮੌਂਟ ਗੁਰੂ ਘਰ ਹੋਣੀ ਆ। ਮੈਨੂੰ ਪਤਾ ਵੀ ਬਹੁਤ ਸਾਰੇ ਸਰੋਤੇ ਸਾਡੇ ਉਹਨਾਂ ਨੂੰ ਜਾਣਦੇ, ਕਿਉਂਕਿ ਕਈ ਵਾਰੀ ਉਹਨੇ ਸ਼ੋਜ਼ ਵੀ ਇੱਥੇ ਕੀਤੇ ਸੀ ਰੇਡੀਓ 'ਤੇ। ਜੇ ਲੋਕਲ ਕੋਈ ਵੀ ਉੱਥੇ ਫਿਊਨਰਲ 'ਤੇ ਪਹੁੰਚ ਸਕਦਾ ਤਾਂ ਜ਼ਰੂਰ ਉੱਥੇ ਪਹੁੰਚਿਓ। ਜੀ ਜੀ, ਅਤੇ ਜ਼ਰੂਰ। ਸੋ ਬਹੁਤ ਇੱਕ ਮੰਦਭਾਗੀ ਜਿਹੜੀ ਆ ਉਹ ਘਟਨਾ ਜਿਹੜੀ ਵਾਪਰੀ ਹੈ ਪਰਿਵਾਰ ਦੇ ਉੱਤੇ, ਤਾਂ ਕਹਿ ਲਓ ਵੀ ਇੰਨਾ ਤਸ਼ੱਦਦ ਵਾਲੀ ਗੱਲ ਹੀ ਆ ਵੀ ਐਡਾ ਜਵਾਨ ਮੁੰਡਾ ਜਿਹਨੂੰ ਅਜੇ ਪੜ੍ਹਾ ਲਿਖਾ ਕੇ ਅਜੇ ਉਸਨੂੰ ਇੱਕ ਹਿਸਾਬ ਨਾਲ ਉਹਨੇ ਆਪਣਾ ਕੰਮ ਜਿਹੜਾ ਸ਼ੁਰੂ ਹੀ ਕੀਤਾ ਸੀ, 6 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀ। ਜੀ ਜੀ ਬਿਲਕੁਲ। ਸੋ ਬਹੁਤ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ। ਪੂਰੀ ਪੰਜਾਬੀ ਰੇਡੀਓ USA ਦਾ ਅਦਾਰਾ ਉਹਨਾਂ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਉਹ ਸ਼ਾਮਲ ਆ। ਅਤੇ ਆਪਾਂ ਹਰਜੋਤ ਸਿੰਘ ਜੀ ਹੁਣ ਇਜਾਜ਼ਤ ਲੈਂਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰਭਜੋਤ ਸਿੰਘ ਰੀਅਲ estate ਬ੍ਰੋਕਰ, ਜਿਨ੍ਹਾਂ ਨੂੰ ਤਜਰਬਾ ਹੈ 11 ਸਾਲ ਦਾ।